प्यार सत्कार सह दोनों हथ जोड़ के निगी जही सत श्री अकाल सब नूं जी आनूं आखदे हां। सो तो प्रोग्राम दे विच आप सब दा निघा स्वागत है। प्रोग्राम खबर ते नज़र लैके हाजिर हो चुके हैं ते मेरे नाल इस टाइम प्रोग्राम खबर ते नज़र दे विच जुड़ चुके ने मिंटू गुरुसरिया जी मलोट स्टूडियोज़ तो। मिंटू जी निगी जी आनूं प्यार भरी सत श्री अकाल जी। मिंटू जी 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 राजकमल जी आवाज आ रही है? हाँ जी आ रही है जी आनूं जी स्वागत है जी। जी शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ जी। तो साढ़े अज के प्रोग्राम खबर ते नज़र उसनूं स्पॉन्सर करते हैं खालसा इंश्योरेंस एजेंसी वाले जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल कर सकते हो। नंबर स्टूडियो का हैगा जी 408 272 2500। इस दे नाल कृष्ण तनोता जी यूबर सिटी तो, बजित्र सिंह चाहल फ्रेजनो तो, महिंदर सिंह मनजीत कौर तखर मोडेस्टो तो, जसपाल सिंह जी सैक्रामेंटो तो, जस्सी गिल प्लंबिंग वाले बेकरसफील्ड तो, प्रिंसीपल अवतार सिंह पन्नू बेकरसफील्ड तो, स्टोन सर्कल पार्क वाले सारे ही सीनियर्स बेकरसफील्ड तो, जगतार सिंह आनंदपुरी यूनियन सिटी तो, GN टायर एंड लूब वाले जिन्हों के कोलों तुसीं ट्रक वाश ऑयल चेंज एयर ब्रेकां दे नाल नाल नवे पुराने टायर बहुत वाजिब कीमतां ते खरीद सकते हो। 2 लोकेशनस हैं इन्हां दियां कैलीफोर्निया च सेंटा नैला ते मडेरा च। होर जानकारी ਲਈ कॉल निम्मा सोहता 209 277 1013 2092771013 ਤੇ ਇਹਨਾਂ ਸਾਰਿਆਂ ਦਾ ਹੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਜਾਂ 408 272 5200 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਖਬਰ ਦੇ ਪਹਿਲੀ ਦੇ ਉੱਤੇ ਨਜ਼ਰ ਬਣਾਉਂਦੇ ਆ ਵੀ ਭਾਜਪਾ ਦੇ ਵਿਧਾਇਕ ਦੇ ਦੋਸ਼ ਮੈਥੋਂ ਹੀ ਮੰਗੀ ਗਈ ਰਿਸ਼ਵਤ। ਇਹਨਾਂ ਨੂੰ ਅੱਜ ਪਤਾ ਲੱਗਿਆ ਕਿ ਜੋ ਕੰਮ ਕਰੇ ਮਾਇਆ ਉਹ ਨਾ ਚਾਚਾ ਨਾ ਤਾਇਆ। ਮਾਇਆ ਜਿਹੜਾ ਕੰਮ ਕਰਦੀ ਹੈ ਉਹ ਚਾਚਾ ਤਾਇਆ ਵੀ ਨਹੀਂ ਕਰਦਾ। ਸਾਰੇ ਇਹਨਾਂ ਨੂੰ ਪਤਾ ਲੱਗ ਗਿਆ ਦੇਰ ਨਾਲ ਹੀ ਸੀ। ਤਾਂ ਇਹ ਜਿਹੜੇ ਵਿਧਾਇਕ ਨੇ ਇਹ ਸਭ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਿੱਚ ਸਿਹਤ ਮੰਤਰੀ ਵੀ ਹੋਇਆ ਕਰਦੇ ਸੀਗੇ। ਯਾਨੀ ਸਾਬਕਾ ਸਿਹਤ ਮੰਤਰੀ ਵੀ ਹੈ ਜਿਨ੍ਹਾਂ ਦੀ ਸਿਹਤ ਇਹਨਾਂ ਨੇ ਆਪ ਢਿੱਲੀ ਕਰ ਦਿੱਤੀ ਹੈ। ਇਹਨਾਂ ਦਾ ਨਾਮ ਹੈਗਾ ਸਰਤਾਜ ਸਿੰਘ। ਔਰ ਇਹਨਾਂ ਦਾ ਦੋਸ਼ ਇਹ ਆ ਕਿ ਮੈਂ ਆਪਣੇ ਕੁਛ ਮੈਡੀਕਲ ਖਰਚੇ ਜਿਹੜੇ ਸੀਗੇ ਉਹ ਸੈਕਟਰੀ ਵਿੱਚੋਂ ਲੈਣੇ ਸੀਗੇ। ਵੈਸੇ ਇਹ ਮੱਧ ਪ੍ਰਦੇਸ਼ ਦੇ ਵਿੱਚੋਂ ਆ। ਤਾਂ ਉਹ ਕਹਿੰਦੇ ਕਿ ਉਸ ਸਥਾਨਕ ਸੈਕਟਰੀਏਟ ਦੇ ਵਿੱਚੋਂ ਜਦੋਂ ਅਸੀਂ ਆਪਣੇ ਬਿੱਲ ਵਾਪਸ ਮੰਗੇ ਮੈਡੀਕਲ ਦੇ ਤਾਂ ਜਿਹੜਾ ਬੰਦਾ ਫਾਈਲ ਲੈ ਕੇ ਗਿਆ ਸੀ, ਕਿਉਂਕਿ ਇਹ ਤਾਂ ਹੁਣ ਕਾਫੀ ਬਿਰਧ ਨੇ, ਕਹਿੰਦੇ ਜਿਹੜਾ ਬੰਦਾ ਫਾਈਲ ਲੈ ਕੇ ਗਿਆ ਸੀ ਉਹਨੇ ਉੱਥੇ ਖਲੋ ਕੇ ਟੈਲੀਫੋਨ ਕੀਤਾ ਕਿ ਸਰ ਜੀ ਤੇ ਪੈਸੇ ਮੰਗੀ ਜਾਂਦੇ ਆ ਬਿੱਲ ਕਲੀਅਰ ਕਰਨ ਦੇ ਜੀ। ਇਹ ਕਹਿੰਦੇ ਆ ਕਿ ਜੇ ਇੰਨੇ ਦਾ ਬਿੱਲ ਹੈ ਤੇ ਇੰਨਾ ਕਮਿਸ਼ਨ ਲੱਗੂਗਾ, ਜੇ ਇੰਨੇ ਦੇ ਬਿੱਲ ਤੇ ਇੰਨਾ ਕਮਿਸ਼ਨ ਲੱਗੂਗਾ, ਲਿਆਓ ਖਰਚਾ ਬਣਾ ਦਿੰਦੇ ਪਰਚਾ ਨਹੀਂ ਤੇ ਭਾਈ ਤੁਸੀਂ ਆਪਣਾ ਰਸਤਾ ਨੱਪ ਦਿਓ। ਤਾਂ ਹੁਣ ਇਹਨੇ ਬੜੇ ਵੱਡੇ ਪੱਧਰ ਤੇ ਰੌਲਾ ਪਾਇਆ, ਕਹਿੰਦਾ ਕਿ ਦੇਖੋ ਜੀ ਮੇਰੇ ਤੋਂ ਰਿਸ਼ਵਤ ਮੰਗੀ ਜਾ ਰਹੀ ਆ, ਮੇਰਾ ਕੰਮ ਕਰਵਾਉਣ ਲਈ ਮੈਨੂੰ ਖੁਦ ਨੂੰ ਪੈਸੇ ਦੇਣੇ ਪੈ ਰਹੇ ਆ ਤੇ ਜਨਤਾ ਦਾ ਕੀ ਹਾਲ ਹੋਊਗਾ। ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਵੀ ਇਹਨਾਂ ਦੀ ਆਪਣੀ ਆ ਔਰ ਇਹ ਮੰਤਰੀ ਵੀ ਪੁਰਾਣਾ ਵੈਟਰਨ ਮੰਤਰੀ ਆ, ਵੈਟਰਨ ਇਹਨਾਂ ਦਾ ਸਿਆਸੀ ਖਿਡਾਰੀ ਆ ਜਿਹੜਾ ਦੋਸ਼ ਲਾਉਂਦਾ ਪਿਆ। ਵੈਸੇ ਮੱਧ ਪ੍ਰਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦੇ ਦੋਸ਼ ਕੋਈ ਨਵੀਂ ਗੱਲ ਨਹੀਂ ਹੈ, ਪਰ ਇਹਨਾਂ ਦੇ ਆਪਣੇ ਬੰਦੇ ਵੱਲੋਂ ਲਾਏ ਦੋਸ਼ ਹੈ ਜਿਹੜੇ ਇਹ ਕਈ ਸਵਾਲ ਖੜੇ ਕਰਦੇ ਆ। ਉੱਦਾਂ ਰਿਸ਼ਵਤ ਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਹਾਲ ਕੀ ਹੋਇਆ ਪਿਆ। ਵੈਸੇ ਅੱਜ ਇੱਥੇ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਵੀ ਇੱਕ ਬੰਦਾ ਫੜ ਲਿਆ। ਕਮਾਲ ਦੀ ਗੱਲ ਇਹ ਆ ਕਿ ਉਹ 70,000 ਰੁਪਏ ਇੱਕ ਪ੍ਰਾਈਵੇਟ ਸਕੂਲ ਕੋਲੋਂ ਲੈ ਕੇ ਜਾ ਰਿਹਾ ਸੀਗਾ ਜਦੋਂ ਉਹਨੂੰ ਫੜਿਆ। ਹੁਣ ਦੋਸ਼ ਇਹ ਲੱਗਦੇ ਆ ਕਿ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਸੀਗਾ ਕੋਈ ਬੰਦਾ ਉਹਨੇ ਰੱਖਿਆ ਸੀਗਾ ਪੈਸੇ ਪੂਸੇ ਇਕੱਠੇ ਕਰਨ ਲਈ। ਸਿਮਰਨਜੀਤ ਸਿੰਘ ਬੈਂਸ ਦੋਸ਼ ਲਾਉਂਦੇ ਆ ਕਿ ਇਹ MC ਆ। MC ਅਸੀਂ ਤੇ ਸਮਝਦੇ ਸਾਂ ਕਿ ਮਿਊਨਿਸਪਲ ਕਾਉਂਸਲਰ ਹੁੰਦਾ। ਬੈਂਸ ਹੋਰਾਂ ਨੇ ਅੱਜ ਇੱਕ ਨਵੀਂ ਪਰਿਭਾਸ਼ਾ ਦੱਸ ਦਿੱਤੀ, ਕਹਿੰਦੇ MC ਦਾ ਮਤਲਬ ਇੱਥੇ ਹੁੰਦਾ ਮਨੀ ਕਲੈਕਟਰ। ਇਹ ਇਹਨਾਂ ਅਫਸਰਾਂ ਦੇ ਨਾਲ ਕੁਛ ਮਨੀ ਕਲੈਕਟਰ ਰੱਖੇ ਜਿਹਨਾਂ ਨੂੰ MC ਕਹਿ ਦਿੰਦੇ ਆ ਕੋਡ ਵਰਡ। ਸੋ ਰਿਸ਼ਵਤ ਇਸ ਵੱਡੇ ਪੱਧਰ ਤੇ ਫੈਲੀ ਹੈ। ਤਾਂ ਮੇਰੇ ਖਿਆਲ ਦੇ ਨਾਲ ਸਿਮਰਨਜੀਤ ਸਿੰਘ ਬੈਂਸ ਹੋਣੀ ਤੇ ਵੀਡੀਓਗ੍ਰਾਫੀ ਕਰ ਲੈਂਦੇ ਆ ਨਾਲ। ਆਹ ਭਾਈ ਸਾਹਿਬ ਹੁਣ ਜਿਹੜੇ ਦੋਸ਼ ਲਾਉਂਦੇ ਪਏ ਆ ਇਹਨਾਂ ਦੇ ਕੋਲ ਤਾਂ ਕੋਈ ਸਬੂਤ ਨਹੀਂ ਤੇ ਸਿਰਫ ਇਸੇ ਬਿਨਾਂ ਤੇ ਲਾਈ ਜਾਂਦੇ ਕਿ ਸਾਡਾ ਮੈਡੀਕਲ ਜਿਹੜਾ ਅਲਾਊਂਸ ਬਣਦਾ ਸੀਗਾ ਉਹ ਮੈਡੀਕਲ ਬਿੱਲ ਕਲੀਅਰ ਨਹੀਂ ਹੋਏ, ਉਹਦੀ ਇਵਜ਼ ਦੇ ਵਿੱਚ ਪੈਸੇ ਮੰਗੇ। ਸਬੂਤ ਤੇ ਹੈ ਨਹੀਂ ਗਾ। ਜਾਂ ਤੇ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੂੰ ਕਹਿ ਦਿੰਦਾ ਕਿ ਆਓ ਭਾਈ ਆਪਾਂ ਛਾਪਾ ਮਾਰਨਾ, ਕਿਉਂਕਿ ਅੱਧੀ ਵਿਜੀਲੈਂਸ ਵਾਲਾ ਕੰਮ ਤੇ ਕਰੀ ਜਾਂਦੇ ਆ। ਪਰ ਜੋ ਵੀ ਹੈ ਹਾਲਾਤ ਜਿਹੜੇ ਆ ਰਿਸ਼ਵਤ ਦੇ ਉਹ ਤੁਹਾਨੂੰ ਪਤਾ ਹੀ ਇੱਥੇ ਕਿਹੋ ਜਿਹੇ ਆ। ਇੱਥੇ ਸਾਡੇ ਭਾਰਤ ਦੇ ਵਿੱਚ ਹਾਲ ਇਹੋ ਜਿਹਾ ਹੋਇਆ ਪਿਆ ਕਿ ਜੇ ਪੰਚਨਾਮਾ ਕਰਾਉਣਾ ਹੋਵੇ ਲਾਸ਼ ਦਾ ਤੇ ਥਾਣਿਓਂ ਕਿਸੇ ਮੁਲਾਜ਼ਮ ਨੇ ਆਉਣਾ ਹੋਵੇ, ਕਈ ਕੇਸ ਏਦਾਂ ਦੇ ਵੀ ਆਏ ਆ ਥਾਣਿਓਂ ਆਉਣ ਲਈ ਹਸਪਤਾਲ
ਉਹ ਵੀ ਕਿਰਾਇਆ ਮੰਗ ਖਲੋਂਦੇ ਕਿ ਇੰਨੇ ਪੈਸੇ ਲੱਗਣਗੇ, ਨਹੀਂ ਕਿ ਫਿਰ ਅਸੀਂ ਆਪਣੇ ਹਿਸਾਬ ਕਿਤਾਬ ਨਾਲ ਆਵਾਂਗੇ, ਆਪਣੇ ਟਾਈਮ ਨਾਲ ਆਵਾਂਗੇ। ਸੋ ਰਿਸ਼ਵਤ ਦੀ ਜੜ ਬੜੀ ਡੂੰਘੀ ਆ, ਪਰ ਇਹਨਾਂ ਦੋਸ਼ਾਂ ਨੇ ਤੇ ਹੈਰਾਨ ਕਰ ਦਿੱਤਾ। ਤੇ ਕਮਾਲ ਦੀ ਗੱਲ ਆ ਕਿ ਲੀਡਰਾਂ ਤੋਂ ਵੀ ਕੋਈ ਰਿਸ਼ਵਤ ਲੈਣ ਵਾਲਾ ਜੰਮਿਆ ਇਸ ਦੇਸ਼ ਦੇ ਵਿੱਚ। ਦੇਖ ਲਓ ਜੀ, ਮੰਨਦੇ ਨਹੀਂ ਜੀ। ਹੁਣ ਪਤਾ ਲੱਗਦਾ ਇਹਨਾਂ ਨੂੰ ਆਮ ਲੋਕਾਂ ਨਾਲ ਕੀ ਬੀਤਦੀ ਹੋਣੀ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਭਿਸ਼ੇਕ ਵਰਮਾ ਨੂੰ ਧਮਕੀ ਮਿਲੀ, ਪੁਲਿਸ ਕੋਲੋਂ ਸ਼ਿਕਾਇਤ ਦਰਜ ਕਰਵਾਈ। ਦੇਖੋ, ਇਹ ਅਭਿਸ਼ੇਕ ਵਰਮਾ ਉਹੀ ਹੈ ਜਿਹਨੇ ਜਗਦੀਸ਼ ਟਾਈਟਲਰ ਦਾ ਨਾਮ ਲਿਆ ਸੀਗਾ। ਵੈਸੇ ਦੋਨੇ ਕਈ ਸਾਲ ਤੱਕ ਇਕੱਠੇ ਕਾਰੋਬਾਰ ਕਰਦੇ ਰਹੇ। ਬਾਅਦ ਦੇ ਵਿੱਚ ਦੋਵਾਂ ਦਾ ਕੰਮਕਾਰ ਜਿਹੜਾ ਉਹ ਅੱਡੋ ਅੱਡ ਹੋ ਗਿਆ। ਜਦੋਂ ਅੱਡੋ ਪਾਟੀ ਹੋਏ ਤਾਂ ਫਿਰ ਇੱਕ ਦੂਜੇ ਤੇ ਪਾਜ ਵੀ ਖੋਲੇ ਇਹਨਾਂ ਨੇ। ਅਭਿਸ਼ੇਕ ਵਰਮਾ ਦੀ ਡਾਇਰੀ ਦੇ ਵਿੱਚ 1 ਕਰੋੜ ਰੁਪਈਏ ਦਾ ਜ਼ਿਕਰ ਸੀਗਾ। ਉਹ ਐਂਟਰੀ ਜਿਹੜੀ ਸੀਗੀ ਕਰੋੜ ਰੁਪਈਏ ਦੀ, ਉਹ ਬਾਅਦ ਚ ਪਤਾ ਲੱਗਿਆ ਕਿ ਕਿਸੇ ਗਵਾਹ ਨੂੰ ਦਿੱਤੀ ਗਈ ਹੈ ਜੋ ਕਤਲੇਆਮ ਦਾ ਗਵਾਹ ਸੀਗਾ। ਤਾਂ ਉਸ ਬੰਦੇ ਨੂੰ ਉਹ ਰਕਮ ਦਿੱਤੀ ਗਈ ਹੈ। ਉਸ ਤੋਂ ਬਾਅਦ ਫਿਰ ਇਹ ਸਾਰਾ ਖਲਾਰਾ ਪਿਆ ਸੀਗਾ। ਬਾਅਦ ਦੇ ਵਿੱਚ ਜਗਦੀਸ਼ ਟਾਈਟਲਰ ਮੁੱਕਰਿਆ, ਜਦਕਿ ਇਹਨੇ ਆਖਿਆ ਸੀਗਾ ਕਿ ਅਸੀਂ ਉਸ ਗਵਾਹ ਨੂੰ ਪੈਸਾ ਜਿਹੜਾ ਬਾਹਰ ਪਹੁੰਚਾਇਆ, ਉਹਨੂੰ ਬਾਹਰ ਸੈੱਟ ਕੀਤਾ ਜੀ। ਇਹ ਐਂਟਰੀ ਹੋਇਆ। ਤਾਂ ਜਦੋਂ ਇੱਕ ਬੰਦਾ ਇਹ ਗੱਲ ਕਹਿੰਦਾ, ਦੂਸਰਾ ਮੰਨਦਾ ਨੀ ਗਾ। ਮਰੇ ਮੁੱਕਰੇ ਦਾ ਇਲਾਜ ਕੋਈ ਨਾ ਕੋਈ ਸਾਥੀ ਨਹੀਂ ਜੱਗ ਤੋਂ ਚੱਲਿਆ ਦਾ, ਗੁਰਦਾਸ ਮਾਨ ਨੇ ਆਖਿਆ ਸੀਗਾ। ਤੇ ਉਹ ਹੁਣ ਮਰੇ ਮੁੱਕਰੇ ਦਾ ਇਲਾਜ ਕੋਈ ਨਹੀਂ। ਇਹਨਾਂ ਨੇ ਆਖਿਆ ਸੀਗਾ ਕਿ ਚਲੋ ਏਦਾਂ ਕਰਦੇ ਹਾਂ ਕਿ ਆਪਾਂ ਜਿਹੜਾ ਟੈਸਟ ਹੁੰਦਾ, ਜਿਹਨੂੰ ਆਪਾਂ ਲਾਈ ਡਿਟੈਕਟਰ ਟੈਸਟ ਕਹਿ ਦਿੰਦੇ ਹਾਂ, ਜਾਂ ਇਹਨਾਂ ਦਾ ਝੂਠ ਫੜਨ ਵਾਲਾ ਜਿਹੜਾ ਟੈਸਟ ਹੈ, ਉਹ ਕਰਵਾਇਆ ਜਾਊਗਾ, ਲਾਈ ਡਿਟੈਕਟਰ ਟੈਸਟ। ਤਾਂ ਬਾਅਦ ਦੇ ਵਿੱਚ ਹੋਇਆ ਕਿ ਜਗਦੀਸ਼ ਟਾਈਟਲਰ ਇੱਕ ਵਾਰੀ ਤਾਂ ਕਹਿੰਦਾ ਕਿ ਮੈਂ ਕਰਵਾ ਲੂੰਗਾ, ਫਿਰ ਮੁੱਕਰ ਗਿਆ। ਫਿਰ ਮਾਮਲਾ ਅਦਾਲਤ 'ਚ ਚਲੇ ਗਿਆ। ਅਦਾਲਤਾਂ ਸੁਪਰੀਮ ਕੋਰਟ ਨੂੰ 1-2 ਦਫਾ CBI ਨੂੰ 1-2 ਦਫਾ ਕਹਿ ਚੁੱਕੀਆਂ ਕਿ ਭਾਈ ਤੁਸੀਂ ਇਹਨਾਂ ਦਾ ਕਰਾਓ ਟੈਸਟ। ਇਹ CBI ਕਦੇ ਕਹਿੰਦੇ ਜੀ ਮਸ਼ੀਨ ਖਰਾਬ ਹੈ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਪਤਾ ਨਹੀਂ ਕੀ ਗੱਲ ਹੈ। ਮਨਜੀਤ ਸਿੰਘ ਜੀ ਕੇ ਤੇ ਆਖਣ ਡਿਆ ਇੱਕ ਦਿਨ ਸਾਨੂੰ ਦੱਸੋ, ਅਸੀਂ ਮਸ਼ੀਨ ਹੀ ਨਵੀਂ ਲਿਆ ਦਿੰਦੇ ਤੁਹਾਨੂੰ, ਜਿਹਦੇ ਇਹਨਾਂ ਨੂੰ ਵਾੜ ਨਾ ਵਾੜੋ, ਸਹੀ ਕੰਮ ਨਾ ਬੜੋ ਜਲਦੀ। ਸੋ ਇਹ ਹੁਣ ਇਹਨਾਂ ਦਾ ਚੱਲਦਾ ਪਿਆ ਸੀ ਆਪੋ ਵਿੱਚ ਦੀ। ਅਚਾਨਕ ਅਭਿਸ਼ੇਕ ਵਰਮਾ ਨੇ ਮਹਿਰੌਲੀ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਾਈ ਆ ਕਿ ਮੈਨੂੰ ਉੱਤੋਂ ਹੇਠਾਂ 2 ਈਮੇਲ ਆਏ ਇਸ ਤਰ੍ਹਾਂ ਦੇ, ਜਿਨ੍ਹਾਂ ਦੇ ਵਿੱਚ ਧਮਕੀਆਂ ਸੀ। ਔਰ ਧਮਕੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਕਿ ਜੇ ਤੂੰ ਇਹ ਲਾਈ ਡਿਟੈਕਟਰ ਟੈਸਟ ਲਈ ਹਾਂ ਕੀਤੀ, ਜਾਂ ਤੂੰ ਇੱਕ ਟੈਸਟ ਕਰਵਾਇਆ ਤੇ ਫਿਰ ਤੇਰਾ ਪਰਿਵਾਰ ਉਡਾ ਦਿਆਂਗੀ। ਇੱਥੋਂ ਤੱਕ ਧਮਕੀ ਦਿੱਤੀ ਕਿ ਤੇਰਾ ਜਿਹੜਾ ਫਾਰਮ ਹਾਊਸ ਆ ਰਹਿਣਾ, ਉਹਦਾ ਵੀ ਕੱਖ ਨਹੀਂ ਹੈ, ਇਹ ਤੂੰ ਆਪਣਾ ਪੜਿਆ ਵਿਚਾਰ ਲਾ। ਉਹਨੇ ਜਾ ਕੇ ਇਹ ਮਾਮਲਾ ਦਰਜ ਕਰਵਾਇਆ। ਉਹਦਾ ਪਹਿਲਾਂ ਵੀ ਧਮਕੀ ਆਈ ਸੀਗੀ ਇਹਨੂੰ, ਇਹ ਪਹਿਲਾਂ ਵੀ ਥ੍ਰੈਟ ਹੋਇਆ, ਔਰ ਉਦੋਂ ਵੀ ਮਾਮਲਾ ਦਰਜ ਕਰਵਾਇਆ ਗਿਆ ਸੀਗਾ। ਉਦੋਂ ਵੀ ਇਹਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ, ਸਿਕਿਉਰਿਟੀ ਬਿਲਕੁਲ ਹੈਗੀ ਸੀਗੀ। ਸੋ ਇਹ ਵੀ ਨਹੀਂ ਹੈ ਕਿ ਮੇਰਾ ਪੂਰਾ ਇਹ ਸਿਕਿਉਰਿਟੀ ਲਈ ਸਾਰਾ ਡਰਾਮਾ ਰਚਿਆ ਹੋਊਗਾ, ਕਿਉਂਕਿ ਸਿਕਿਉਰਿਟੀ ਦੱਸਦੀ ਹੈ ਕਿ ਅਭਿਸ਼ੇਕ ਵਰਮਾ ਕੋਲ ਆਲਰੇਡੀ ਹੈ। ਸੋ ਈਮੇਲ ਦੇ ਜ਼ਰੀਏ ਤੁਹਾਨੂੰ ਪਤਾ ਕਿ ਈਮੇਲ ਵਾਲਾ ਡਰਾਮਾ ਮਹਿੰਗਾ ਪੈ ਸਕਦਾ, ਕੋਈ ਬੰਦਾ ਛੇਤੀ ਕਰ ਨਹੀਂ ਸਕਦਾ। ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਗੜਬੜੀ ਹੈ। ਉਹਦਾ ਕੋਈ ਚਿੱਠੀ ਪੱਤਰੀ ਆ ਜਾਵੇ ਤੇ ਫਿਰ ਤੇ ਸਮਝਿਆ ਜਾਂਦਾ। ਅੱਜ ਕੱਲ ਵੈਸੇ ਧਮਕੀਆਂ ਦਾ ਨਾ ਸਾਰਾ ਅੰਦਾਜ਼ ਬਦਲਿਆ ਹੋਇਆ। ਆ ਜਿਹੜਾ ਇੱਕ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਤੇਜਿੰਦਰ ਸਿੰਘ ਬੱਗਾ, ਜੋ ਨੇ ਵੀ ਇੱਕ ਸ਼ਿਕਾਇਤ ਦਰਜ ਕੀਤੀ ਆ, ਉਹ ਕਹਿੰਦਾ ਜੀ ਕਿ ਮੈਨੂੰ ਕਿਸੇ ਖਾਲਿਸਤਾਨੀ ਨੇ ਲਾਈਵ ਹੋ ਕੇ ਫੇਸਬੁੱਕ ਤੇ ਮਾਰਨ ਦੀ ਧਮਕੀ ਦਿੱਤੀ ਆ। ਉਹ ਅੱਡ ਹੁਣ ਤਰੱਕਿਆ ਪੈਂਦਾ। 2-4 ਦਿਨ ਪਹਿਲਾਂ ਇੱਕ ਟੈਲੀਵਿਜ਼ਨ ਦੇ ਵਿੱਚ ਆਇਆ ਸੀ, ਉਦੋਂ ਆਖਣ ਡਿਆ ਸੀਗਾ ਤੁਸੀਂ ਖਾਲਿਸਤਾਨ ਬਣਾ ਕੇ ਦਿਖਾਓ, ਤੁਹਾਡੀਆਂ ਮੈਂ ਲੱਤਾਂ ਤੋੜ ਦੂੰਗਾ। ਹੁਣ ਡਰਦਾ ਉਧਰ ਨੂੰ ਭੱਜਿਆ ਫਿਰਦਾ। ਸੋ ਧਮਕੀਆਂ ਦੇ ਅੰਦਾਜ਼ ਔਰ ਧਮਕੀਆਂ ਦੇ ਅਸਰ ਵੀ ਅੱਜ ਕੱਲ ਵੱਖੋ ਵੱਖਰੇ ਆ। ਹੁਣ ਇਹ ਜਿਹੜਾ ਮਾਮਲਾ ਅਭਿਸ਼ੇਕ ਵਰਮਾ ਦਾ, ਇਹਦੇ ਵਿੱਚ ਇਹ ਅਭਿਸ਼ੇਕ ਵਰਮਾ ਆਪ ਹੀ ਥਾਣੇ ਪਹੁੰਚਿਆ। ਐਸੀ ਗੁੰਜਾਇਸ਼ ਘੱਟ ਆ ਕਿ ਇਹ ਸਾਰਾ ਕੁਛ ਬਣਿਆ ਬਣਾਇਆ ਜਿਹੜਾ ਗੋਂਦ ਕੋਈ ਗੁੰਦੀ ਹੋਊਗੀ। ਤਾਂ ਇਹਦੇ ਵਿੱਚ ਹੁਣ ਦੇਖੋ, ਇਹ ਦੂਜੀ ਦਫਾ ਇਸ ਤਰ੍ਹਾਂ ਦਾ ਕੰਮ ਹੋ ਗਿਆ ਕਿ ਇਹਨੂੰ ਲਗਾਤਾਰ ਥ੍ਰੈਟ ਕੀਤਾ ਜਾ ਰਿਹਾ। ਹੁਣ ਇਹ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਆਖਰ ਉਹ ਬੰਦੇ ਕੌਣ ਆ। ਠੀਕ ਹੈ, ਸਿਕਿਉਰਿਟੀ ਤੁਸੀਂ ਦੇ ਦਿੱਤੀ, ਆਪਣਾ ਜਿੰਮਾ ਵਧੀਆ ਤੁਸੀਂ ਅਦਾ ਕਰ ਦਿੱਤਾ, ਨਿਭਾ ਦਿੱਤਾ ਤੁਸੀਂ, ਪਰ ਇਹ ਵੀ ਤਾਂ ਦੇਖਣਾ ਚਾਹੀਦਾ ਨਾ ਕਿ ਇੱਕ ਐਸੇ ਮਹੱਤਵਪੂਰਨ ਗਵਾਹ ਨੂੰ ਜਿਹੜਾ ਕਿ ਇਸ ਕੇਸ ਦੀ ਦਿਸ਼ਾ ਦਸ਼ਾ ਬਦਲ ਸਕਦਾ, ਉਹਨੂੰ ਆਖਰ ਧਮਕੀਆਂ ਦੇ ਕੌਣ ਰਿਹਾ, ਇਹ ਤੇ ਪੜਤਾਲ ਹੋਣੀ ਚਾਹੀਦੀ ਹੈ ਨਾ। ਪਹਿਲੀ ਦਫਾ ਵੀ ਏਦਾਂ ਹੋਇਆ, ਹੁਣ ਦੂਜੀ ਦਫਾ ਹੋਇਆ ਨਾ। ਪਹਿਲੀ ਦਫਾ ਪਤਾ ਲੱਗਿਆ ਕਿ ਉਹ ਬੰਦੇ ਕੌਣ ਸਨ, ਪਤਾ ਹੁਣ ਵੀ ਨਹੀਂ ਲੱਗਣਾ। ਸੋ ਘੱਟੋ ਘੱਟ ਪਤਾ ਤੇ ਲੱਗਣਾ ਚਾਹੀਦਾ, ਕਿਉਂਕਿ ਸਿੱਧੇ ਤੌਰ ਤੇ ਮਸਲਾ ਜਗਦੀਸ਼ ਟਾਈਟਲਰ ਨਾਲ ਜੁੜਿਆ। ਹੁਣ ਟਾਈਟਲਰ ਦਾ ਜੇ ਕੋਈ ਸਟਿੰਗ ਆਪਰੇਸ਼ਨ ਵੀ ਬਾਹਰ ਆ ਜਾਵੇ
ਉਹ ਥਾਣੇ ਚਲੇ ਜਾਂਦਾ, ਕਹਿੰਦਾ ਕਿ ਮਰੀਜ਼ ਦਾ ਘਾਤਕ ਹੋ ਗਈ ਹੈ। ਤਾਂ ਉਹਦੇ ਨਾਲ ਜੁੜੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਧਮਕੀਆਂ ਆਉਂਦੀਆਂ, ਤਾਂ ਇਹਨੂੰ ਸਿਰਫ ਸ਼ਿਕਾਇਤ ਦਰਜ ਕਰਨ ਤੱਕ ਜਾਂ ਉਹਨੂੰ ਸਿਕਿਉਰਿਟੀ ਦੇਣ ਤੱਕ ਮਹਿਦੂਦ ਨਹੀਂ ਰੱਖਣਾ ਚਾਹੀਦਾ, ਸੀਮਤ ਨਹੀਂ ਰੱਖਣਾ ਚਾਹੀਦਾ। ਇਸ ਜਾਂਚ ਪੜਤਾਲ ਦਾ ਦਾਇਰਾ ਖੋਲ ਕੇ ਅੱਗੇ ਲਿਜਾਣਾ ਚਾਹੀਦਾ ਇਸ ਜਾਂਚ ਪੜਤਾਲ ਨੂੰ, ਕਿ ਆਖਰ ਇਹ ਧਮਕੀਆਂ ਦੇ ਕੌਣ ਰਿਹਾ। ਜੇ ਇਹਨਾਂ ਦੇ ਵਿੱਚੋਂ ਹੀ ਕੋਈ ਬੰਦਾ ਜਿਹੜੇ ਕਾਤਲ ਆ ਜਾਂ ਕਤਲੇਆਮ ਦੇ ਵਿੱਚ ਨਾਮਜ਼ਦ ਨੇ, ਜੇ ਇਹਨਾਂ ਦੇ ਵਿੱਚੋਂ ਕੋਈ ਬੰਦਾ, ਤੇ ਫਿਰ ਉਹਨੂੰ ਛੇਤੀਓਂ ਵਿੱਚ ਹੀ ਫੜ ਕੇ ਸੁੱਟਣਾ ਚਾਹੀਦਾ ਜਿੱਥੇ ਉਹ ਸੁੱਟਣ ਦਾ ਹੱਕਦਾਰ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਵਕੀਲਾਂ ਦੇ ਰੋਸ ਅੱਗੇ ਝੁਕਦੇ ਆ, ਡੇਰਾ ਮੁਖੀ ਦੇ ਵਕੀਲ ਖਿਲਾਫ ਕੇਸ ਦਰਜ ਵਾਪਸ ਲਿਆ। ਦੇਖੋ, ਵਕੀਲਾਂ ਦਾ ਏਕਾ ਆ, ਆਪਣੇ ਸਾਥੀਆਂ ਦੇ ਨਾਲ ਉਹ ਜਦੋਂ ਖੜਦੇ ਆ ਤੇ ਫਿਰ ਉਦੋਂ ਉਹਨਾਂ ਦੀ ਸੁਣਵਾਈ ਹੋ ਜਾਂਦੀ, ਕਿਉਂਕਿ ਅਦਾਲਤਾਂ ਦਾ ਕੰਮ ਕਾਰ ਠੱਪ ਹੋ ਜਾਂਦਾ ਜੀ। ਇਹ ਮਾਮਲਾ ਜਿਹੜਾ 2-3 ਦਿਨ ਪਹਿਲਾਂ ਤੱਕ ਬੜਾ ਹਾਈ ਪ੍ਰੋਫਾਈਲ ਬਣਿਆ ਸੀਗਾ, ਉਹ ਆਖਰਕਾਰ ਵਕੀਲਾਂ ਦੇ ਰੋਸ ਕਰਕੇ, ਵਕੀਲਾਂ ਦੇ ਰੋਹ ਕਰਕੇ ਜਿਹੜਾ ਉਹ ਬਿਲਕੁਲ ਮਿੱਟੀ ਹੋ ਗਿਆ। ਅਸਲ ਦੇ ਵਿੱਚ ਆਪਾਂ ਉਹ ਖਬਰ ਵੀ ਕੀਤੀ ਸੀਗੀ ਜਿਹਦੇ ਵਿੱਚ ਇੱਕ ਬਿਲਡਰ ਨੇ ਮਾਮਲਾ ਦਰਜ ਕਰਵਾਇਆ ਸੀਗਾ ਡੇਰਾ ਮੁਖੀ ਦੇ ਵਕੀਲ ਤੇ, ਔਰ ਨਾਲ 39 ਦੇ ਕਰੀਬ ਹੋਰ ਬੰਦੇ ਸਨ। ਤਾਂ ਉਹ ਮਾਮਲਾ ਇਹ ਸੀਗਾ ਕਿ ਉਹਨੇ ਕਿਹਾ ਕਿ ਮੇਰੇ ਨਾਲ ਜ਼ਮੀਨ ਦਾ ਰੱਟਾ ਪਾ ਕੇ ਇਹਨਾਂ ਨੇ ਮੈਥੋਂ ਇੱਕ ਫਲੈਟ ਲਿਆ ਔਰ ਹੋਰ ਵੀ ਲਾਭ ਇਸ ਤਰ੍ਹਾਂ ਦੇ ਨਗਦੀ ਦੇ ਰੂਪ ਦੇ ਵਿੱਚ, ਯਾਨੀ ਮੈਨੂੰ ਕਾਫੀ ਮੋਟੀ ਇਹਨਾਂ ਨੇ ਚੰਪਤ ਲਾ ਦਿੱਤੀ, ਕਾਫੀ ਵੱਡਾ ਚੂਨਾ ਲਾਇਆ ਇਹਨਾਂ ਨੇ। ਤਾਂ ਉਹਦੇ ਚ ਹੋਇਆ ਕੀ ਸੀਗਾ ਕਿ ਜਿਹੜਾ ਡੇਰੇ ਦਾ ਸੀਨੀਅਰ ਵਕੀਲ ਆ SK ਗਰਗ ਨਿਰਮਾਣਾ, ਇਹਦੇ ਤੇ ਵੀ ਮਾਮਲਾ ਦਰਜ ਹੋ ਗਿਆ ਸੀਗਾ, ਪਰਚਾ ਦਰਜ ਹੋ ਗਿਆ ਸੀਗਾ, ਕਿਉਂਕਿ ਉਸ ਬਿਲਡਰ ਨੇ ਕਿਹਾ ਸੀਗਾ ਕਿ ਮੈਨੂੰ ਇਹਦੇ ਕੋਲ ਭੇਜਿਆ ਗਿਆ ਵਕੀਲ ਕੋਲ ਡੇਰਾ ਮੁਖੀ ਦੇ ਵੱਲੋਂ, ਔਰ ਇੱਥੇ ਜਦੋਂ ਮੈਂ ਆਇਆ ਤਾਂ ਨਾ ਸਿਰਫ ਵਕੀਲ ਨੇ ਮੈਨੂੰ ਧਮਕਾਇਆ, ਬਲਕਿ ਹੋਰ ਜਿਹੜੇ ਆ ਗਏ ਉਹਦੇ ਖਾਸਮ ਖਾਸ ਉਹਨਾਂ ਨੇ ਮੈਨੂੰ ਬੜਾ ਧਮਕਾ ਕੇ ਮੈਥੋਂ ਇਹ ਸਾਰੇ ਲਾਭ ਜਿਹੜੇ ਸੀਗੇ ਉਹ ਹਾਸਿਲ ਕਰ ਲਏ, ਫਲੈਟ ਵਗੈਰਾ ਜੋ ਮਾਮਲਾ ਦਰਜ ਹੋ ਗਿਆ। ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਬਾਰ ਐਸੋਸੀਏਸ਼ਨ ਦੇ ਵਕੀਲ ਆ, ਉਹਨਾਂ ਨੇ ਹੜਤਾਲ ਕਰ ਦਿੱਤੀ ਕਿ ਸਾਡੇ ਸਾਥੀ ਨਾਲ ਧੱਕਾ ਹੋ ਰਿਹਾ। ਤਾਂ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮਾਮਲਾ ਵਿਗੜ ਗਿਆ, ਫਿਰ ਕਮਾਲ ਦੀ ਗੱਲ ਹੈ ਕਿ ਹਰਿਆਣਾ ਪੁਲਿਸ ਨੇ ਆਖਿਆ ਜੀ ਕਿ ਦੇਖੋ ਇਹ ਕੇਸ ਤੇ ਬਣਦਾ ਹੀ ਨਹੀਂ ਸੀਗਾ, ਇਸ ਤੇ ਕੁਛ ਵੀ ਨਹੀਂ ਹੈਗਾ, ਐਵੇਂ ਤੁਸੀਂ ਕਹੀ ਜਾਂਦੇ, ਤੁਹਾਨੂੰ ਭੁਲੇਖਾ ਪੈ ਗਿਆ। ਮਤਲਬ ਕਿ ਜਿਹੜੀ ਪੁਲਿਸ 3 ਦਿਨ ਪਹਿਲਾਂ ਤੱਕ ਹਿੱਕ ਠੋਕ ਕੇ ਕਹਿੰਦੀ ਸੀਗੀ ਕਿ ਇਸ ਬੰਦੇ ਤੇ ਕੇਸ ਬਣਦਾ, ਉਹ ਅੱਜ ਖੜੇ ਪੈਰੀ ਮੁੱਕਰ ਗਈ, ਕਹਿੰਦੀ ਜੀ ਕੇਸ ਤੇ ਬਣਦਾ ਨਹੀਂ, ਤੁਹਾਨੂੰ ਕਿਹਨੇ ਕਿਹਾ, ਤੁਹਾਨੂੰ ਗਲਤ ਫਹਿਮੀ ਹੋ ਗਈ, ਕੇਸ ਤੇ ਹੈ ਹੀ ਨਹੀਂ। ਸੋ ਹਰਿਆਣਾ ਪੁਲਿਸ ਦਾ ਕਿਰਦਾਰ ਅੱਜ ਇੱਕ ਵਾਰ ਫਿਰ ਸਾਹਮਣੇ ਆ ਗਿਆ, ਕਿਉਂਕਿ ਵਕੀਲਾਂ ਦੀ ਇਸ ਹੜਤਾਲ ਦੀ ਉਹਨਾਂ ਨੇ ਕੁਝ ਘੰਟੇ ਦੀ ਤਾਬ ਨਹੀਂ ਚੱਲੀ ਤੇ ਨਾਲ ਦੀ ਨਾਲ ਆਖਿਆ ਜੀ ਕਿ ਅਸੀਂ ਕੇਸ ਵਾਪਸ ਲੈ ਲੈਂਦੇ ਹਾਂ। ਸੋ ਇਹ ਵਕੀਲਾਂ ਦੀ ਹੜਤਾਲ ਦਾ ਅਸਰ ਆ, ਜਾਂ ਉਹਨਾਂ ਨੇ ਕੋਈ ਇਹੋ ਜਿਹਾ ਮਾਮਲਾ ਦਰਜ ਕੀਤਾ ਜਿਹਦੇ ਚ ਉਹਨਾਂ ਦਾ ਕੋਈ ਆਧਾਰ ਸਟਰੋਂਗ ਹੈ ਹੀ ਨਹੀਂ ਸੀਗਾ, ਕਿਉਂਕਿ ਹੁਣ ਮਾਮਲਾ ਪੜ੍ਹ ਕੇ ਵਿਚਾਰ ਕੇ ਪਤਾ ਲੱਗ ਸਕਦਾ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਪਏ ਆ, ਇਹ ਤੋਂ ਲੱਗਦਾ ਕਿ ਜੇ ਵਕੀਲ ਤੇ ਕਿਸੇ ਤੇ ਨਜਾਇਜ਼ ਕੇਸ ਬਣ ਸਕਦਾ ਤੇ ਫਿਰ ਕਿਸੇ ਤੇ ਵੀ ਬਣ ਸਕਦਾ। ਤੇ ਜੇ ਵਕੀਲ ਮੰਨ ਕੇ ਚੱਲਦੇ ਪਏ ਆ ਕਿ ਸਾਡੇ ਸਾਥੀ ਤੇ ਨਜਾਇਜ਼ ਕੇਸ ਦਰਜ ਹੋ ਗਿਆ, ਤੇ ਫਿਰ ਪ੍ਰੇਮੀ ਵੀ ਕੱਲ ਨੂੰ ਆਪਣੀ ਜਿਹੜਾ ਦੇ ਵਿੱਚ ਇਹ ਗੱਲ ਕਹਿ ਸਕਦੇ ਕਿ ਸਾਡੇ ਨਾਲ ਵੀ ਧੱਕਾ ਹੋਇਆ। ਤੇ ਇਹਨਾਂ ਵਕੀਲਾਂ ਨੂੰ ਇਹ ਵੀ ਮੰਨਣਾ ਪਊਗਾ ਕਿ ਇਹਨਾਂ ਵਕੀਲਾਂ ਚ ਬਹੁਤੇ ਪ੍ਰੇਮੀਆਂ ਦੇ ਉਲਟ ਕੇਸ ਲੜਨਗੇ ਨਾ ਜਾ ਕੇ ਜੀ। ਬਹੁਤੇ ਵਕੀਲ ਉਹ ਵੀ ਹੋ ਸਕਦੇ ਜਿਹੜੇ ਪ੍ਰੇਮੀਆਂ ਦੇ ਉਲਟ ਕੇਸ ਲੜਨਗੇ, ਫਿਰ ਉਹਨਾਂ ਨੂੰ ਇਹ ਵੀ ਮੰਨਣਾ ਚਾਹੀਦਾ ਕਿ ਪ੍ਰੇਮੀਆਂ ਨਾਲ ਵੀ ਕਿਸੇ ਨਾ ਕਿਸੇ ਧੱਕਾ ਹੋ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਸਥਿਤੀ ਬਣ ਜਾਂਦੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਪੈਂਦਾ ਤਾਂ ਪੁਲਿਸ ਜਿਹੜੀ ਹੈ ਉਹ ਅੱਗੇ ਲੱਗ ਕੇ ਭੱਜ ਖਲੋਂਦੀ ਹੈ। ਪੁਲਿਸ ਦੇ ਕੋਲ ਐਸੇ ਸਬੂਤ ਨਹੀਂ ਹੁੰਦੇ ਜਿਨ੍ਹਾਂ ਦੇ ਆਧਾਰ ਤੇ ਉਹ ਇਹਨਾਂ ਚੀਜ਼ਾਂ ਦਾ ਟਾਕਰਾ ਕਰ ਸਕੇ, ਜਾਂ ਉੱਤੋਂ ਕੋਈ ਆਰਡਰ ਹੋ ਜਾਂਦਾ, ਕੁਝ ਦਬਾਅ ਬਣ ਜਾਂਦਾ ਕਿ ਪੁਲਿਸ ਲਾਠੀ ਚੁੱਕ ਜਾਂਦੀ। ਹੁਣ ਤੁਸੀਂ ਇਹ ਦੇਖ ਲਓ ਕਿ ਖੁਦ ਪੰਚਕੂਲੇ ਦਾ ਕਮਿਸ਼ਨਰ ਆ ਕੇ ਕਹਿੰਦਾ ਜੀ ਕੇਸ ਬਣਦਾ ਹੀ ਨਹੀਂ, ਔਰ ਉਲਟਾ ਹੱਥ ਜੋੜ ਕੇ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੀ, ਜੇ ਕੋਈ ਗੱਲਬਾਤ ਹੋਏਗੀ ਨਾ ਗਾਂ ਤੋਂ ਤੇ ਅਸੀਂ ਵਕੀਲ ਸਾਹਿਬ ਨੂੰ ਪਹਿਲਾਂ ਅਗਾਊਂ ਸੂਚਨਾ ਦੇ ਦਿਆਂਗੇ। ਮਤਲਬ ਕਿ ਅਸੀਂ ਦੱਸ ਕੇ ਕਰਾਂਗੇ, ਜੇ ਕੋਈ ਗੱਲ ਕਰਨੀ ਹੈ ਨਾ ਤੇ ਇਹਨੂੰ ਦੱਸੇ ਤੋਂ ਬਿਨਾਂ ਨਹੀਂ ਕਰਾਂਗੇ। ਇਸ ਤਰ੍ਹਾਂ ਦੇ ਉਹ ਨਾਟਕ ਕਰਦੇ ਪਏ, ਨੌਟੰਕੀ ਕਰਦੇ ਪਏ। ਸੋ ਬਹੁਤ ਅਜੀਬੋ ਗਰੀਬ ਦੀ ਗੱਲ ਹੋਈ ਹੈ ਕਿ ਕੁਛ ਘੰਟੇ ਪਹਿਲਾਂ ਤੱਕ ਇਹਨਾਂ ਨੇ ਹਿੱਕ ਠੋਕ ਕੇ ਕਿਹਾ ਕਿ ਡੇਰਾ ਮੁਖੀ ਦਾ ਵਕੀਲ ਹੈ ਜਿਹੜਾ ਉਹ ਇਸ ਧੋਖਾਧੜੀ ਦੇ ਵਿੱਚ ਸ਼ਾਮਲ ਹੈ, ਇਸ ਵਸੂਲੀ ਦੇ ਵਿੱਚ ਸ਼ਾਮਲ ਆ, ਤੇ ਕੁਛ ਘੰਟਿਆਂ ਬਾਅਦ ਕਹਿੰਦੇ ਕਿ ਨਾ ਜੀ ਕੇਸ ਕੋਈ ਨਹੀਂ ਬਣਦਾ।
ਜੀ ਜੀ ਜੀ। ਅਗਲੀ ਗੱਲ ਆਪਾਂ ਕਰਦੇ ਹਾਂ, ਕਹਿੰਦੇ ਪਕੋਕਾ ਬਾਰੇ ਸੰਭਾਵਨਾਵਾਂ ਤਲਾਸ਼ ਰਹੀ ਹੈ ਪੰਜਾਬ ਸਰਕਾਰ। ਦੇਖੋ ਇਹਨਾਂ ਨੇ ਨਾ ਜਿਹੜਾ ਮੰਤਰੀ ਹੈਗਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਉਹਦੀ ਅਗਵਾਈ ਹੇਠ ਇੱਕ ਸਬ ਕਮੇਟੀ ਬਿਠਾਈ ਹੋਈ ਆ ਸ਼ੁਰੂ ਤੋਂ ਹੀ। ਜਦੋਂ ਤੋਂ ਪਕੋਕਾ ਦਾ ਰੌਲਾ ਪੈਂਦਾ ਤਾਂ ਉਸ ਕਮੇਟੀ ਨੇ ਹੁਣ ਦੁਬਾਰਾ ਫਿਰ ਤੋਂ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਤਾਂ ਸੰਭਾਵਨਾਵਾਂ ਦੀ, ਜਿਨ੍ਹਾਂ ਦੇ ਤਹਿਤ ਪਕੋਕਾ ਜਾਰੀ ਹੋ ਸਕਦਾ ਜਾਂ ਨਹੀਂ ਹੋ ਸਕਦਾ, ਲਾਗੂ ਹੋ ਸਕਦਾ ਜਾਂ ਨਹੀਂ ਲਾਗੂ ਹੋ ਸਕਦਾ। ਸੋ ਸਾਰੀਆਂ ਸਮੀਖਿਆਵਾਂ ਕੀਤੀਆਂ ਜਾ ਰਹੀਆਂ ਨੇ ਹੁਣ, ਔਰ ਇਹਦੀ ਪੁਸ਼ਟੀ ਖੁਦ ਬ੍ਰਹਮ ਮਹਿੰਦਰਾ ਨੇ ਕੀਤੀ ਹੈ। ਉਹ ਕਹਿੰਦੇ ਜੀ ਕਿ ਇਹ ਜਿਹੜਾ ਕ੍ਰਾਈਮ ਸੀਗਾ ਪੰਜਾਬ ਦੇ ਵਿੱਚ, ਸਾਡੀ ਸਰਕਾਰ ਆਉਣ ਤੋਂ ਬਾਅਦ ਹੁਣ ਕਾਫੀ ਘਟ ਗਿਆ। ਇਸੇ ਕਰਕੇ ਅਸੀਂ ਦੇਖਦੇ ਪਏ ਕਿ ਕੋਈ ਸੰਭਾਵਨਾ ਬਚੀ ਹੈ ਜਾਂ ਨਹੀਂ ਬਚੀ। ਜੇ ਬਚੀ ਹੈ ਤਾਂ ਫਿਰ ਅਸੀਂ ਪਕੋਕਾ ਲਿਆਉਣ ਬਾਰੇ ਸੋਚ ਸਕਦੇ ਹਾਂ, ਔਰ ਉਹਦੇ ਲਈ ਸਭ ਤੋਂ ਪਹਿਲਾਂ ਕੈਬਨਿਟ ਦੀ ਸਹਿਮਤੀ ਜ਼ਰੂਰ ਲਈ ਜਾਊਗੀ ਕਿ ਕੀ ਸਾਡੀ ਕੈਬਨਿਟ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਸਹਿਮਤੀ ਰੱਖਦੀ ਹੈ ਜਾਂ ਨਹੀਂ ਰੱਖਦੀ। ਇਹਦਾ ਮਤਲਬ ਇਹ ਆ ਕਿ ਪਕੋਕਾ ਬਾਰੇ ਹਾਲੇ ਵੀ ਇਹ ਮਸ਼ਕਾਂ ਕਰਦੇ ਪਏ ਆ, ਹਾਲੇ ਵੀ ਅੰਦਰੋਂ ਖਾਤੇ ਇਹ ਤਿਆਰੀਆਂ ਵਿੱਢੀ ਬੈਠੇ ਆ ਕਿ ਪਕੋਕਾ ਲਾਈਏ। ਜਦਕਿ ਮੇਰੇ ਖਿਆਲ ਦੇ ਨਾਲ ਵਿੱਕੀ ਗੌਂਡਰ ਹੋਰਾਂ ਨੂੰ ਮਰਿਆ ਅੱਜ ਲਗਭਗ 1.5 ਮਹੀਨਾ ਹੋ ਚੱਲਿਆ ਜੀ। ਇਹ 1.5 ਮਹੀਨੇ ਦੇ ਵਕਫੇ ਦੌਰਾਨ ਜੇ ਅਸੀਂ ਦੇਖੀਏ ਕਿ ਕੋਈ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨਹੀਂ ਵਾਪਰੀ, ਛੋਟੀਆਂ ਮੋਟੀਆਂ ਕ੍ਰਾਈਮ ਦੀਆਂ ਘਟਨਾਵਾਂ ਹੁੰਦੀਆਂ ਨੇ। ਔਰ ਜਿਹੜੇ ਫਰਾਰ ਗਰੋਹਬਾਜ਼ ਆ, ਜਿਹੜੇ ਬਹੁਤੇ ਬਦਨਾਮ ਆ, ਉਹ ਹੁਣ ਕੁਝ ਕੁ ਬਚੇ, ਕਿਉਂਕਿ ਤੀਰਥ ਚਲਵਾ ਵੀ ਫੜਿਆ ਗਿਆ ਗੌਂਡਰ ਹੋਰਾਂ ਦਾ ਜਿਹੜਾ ਸਾਥੀ ਸੀ ਪਰਸੋਂ, ਉਹ ਵੀ ਪਤਾ ਨਹੀਂ ਹੁਣ ਸਰੈਂਡਰ ਹੋਇਆ ਜਾਂ ਫੜਿਆ ਗਿਆ। ਪਰ ਜਾਨੀ ਕਹਿਣ ਦਾ ਮਤਲਬ ਹੈ ਕਿ ਵੱਧ ਤੋਂ ਵੱਧ 5-7 ਬੰਦੇ ਆ ਜਿਹੜੇ ਇਸ ਸਮੇਂ ਭਗੌੜੇ ਆ। ਜੇ ਉਹਨਾਂ ਨੂੰ ਵੀ ਫੜ ਲਿਆ ਜਾਂਦਾ, ਕੇਸ ਉਹਨਾਂ ਤੇ ਕਾਫੀ ਨੇ, ਦਰਜਨਾਂ ਕੇਸ ਨਿਬੜ ਲੱਗਿਆ ਵੀ ਮੰਨ ਕੇ ਚਲੋ ਕਿ 3-3 ਸਾਲ, ਇੱਕ ਬੰਦੇ ਦੇ 4-4 ਸਾਲ ਬੰਨੇ ਹੋ ਜਾਂਦੇ ਜੇ ਕੇਸ ਬਰੀ ਵੀ ਹੋਈ ਜਾਣ। ਤਾਂ ਇਸ ਹਾਲਤ ਦੇ ਵਿੱਚ ਜਦੋਂ ਕਿ ਬਹੁਤੀ ਗੁੰਜਾਇਸ਼ ਬਚਦੀ ਨਹੀਂ, ਇਹ ਫਿਰ ਪਕੋਕਾ ਦਾ ਰਾਗ ਲੱਭਦੇ ਪਏ ਆ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਹੈ ਉਹ ਸਹੀ ਨਹੀਂ ਹੋਵੇਗੀ ਪੰਜਾਬ ਦੇ ਵਿੱਚ। ਜਾਂ ਤਾਂ ਸਥਿਤੀ ਬੜੀ ਐਮਰਜੈਂਸੀ ਵਾਲੀ ਹੋਵੇ, ਬਹੁਤ ਮਾਰਾਮਾਰੀ, ਬਹੁਤ ਵੱਡਾ ਕੱਟੀ ਹੁੰਦੀ ਪਈ ਹੋਵੇ, ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਠੀਕ ਹੈ ਭਾਈ ਤੁਹਾਨੂੰ ਵਾਕ ਛੱਡਣਾ ਪੈਣਾ। ਇਸ ਹਾਲਤ ਦੇ ਵਿੱਚ ਜਦੋਂ ਐਵਰੇਜ ਕ੍ਰਾਈਮ ਹੈ, ਨਾਲੇ ਆਪ ਹੀ ਕਹੀ ਜਾਂਦੇ ਆ ਕਿ ਹੁਣ ਕ੍ਰਾਈਮ 'ਚ ਬਹੁਤ ਜ਼ਿਆਦਾ ਘਾਟ ਆ ਗਈ ਆ, ਬਹੁਤ ਜ਼ਿਆਦਾ ਕਿੱਲਤ ਆ ਗਈ ਹੈ, ਤੇ ਜਦੋਂ ਆਪ ਹੀ ਕਹੀ ਜਾਂਦੇ ਕਿ ਘਾਟ ਆ ਗਈ, ਕਿੱਲਤ ਆ ਗਈ, ਤੇ ਫਿਰ ਪਕੋਕਾ ਦੀ ਕੀ ਜ਼ਰੂਰਤ ਆ। ਤਾਂ ਮੈਂ ਸਮਝਦਾ ਕਿ ਪਕੋਕਾ ਲਿਆਉਣ ਦੀ ਥਾਂ ਤੇ, ਇਹ ਪਕੌੜਾ ਤਲਣ ਦੀ ਥਾਂ ਤੇ ਜੇ ਪੁਲਿਸ ਦੇ ਸੁਧਾਰ ਕੀਤੇ ਜਾਣ, ਖਾਸ ਤੌਰ ਤੇ ਪੁਲਿਸ ਦਾ ਜਿਹੜਾ ਕੰਮ ਕਰਨਾ ਢੰਗ ਆ, ਜੇ ਉਹਦੇ ਚ ਰਿਫੋਰਮਸ ਲਿਆਂਦੇ ਜਾਣ ਤਾਂ ਉਹ ਬਿਹਤਰ ਸਾਬਤ ਹੋਏਗਾ। ਕਿਉਂਕਿ ਤੁਹਾਨੂੰ ਪਤਾ ਯੂਪੀ ਕੋਕਾ ਉਹਨਾਂ ਨੇ ਲਿਆਂਦਾ ਸੀਗਾ ਯੋਗੀ ਆਦਿੱਤਿਆਨਾਥ ਹੋਰਾਂ ਨੇ, ਉਹ ਵੀ ਅੜਿਆ ਪਿਆ। ਹਾਲਾਂਕਿ ਉੱਤੇ ਵੀ ਸਰਕਾਰ ਉਹਨਾਂ ਦੀ, ਹੇਠਾਂ ਵੀ ਸਰਕਾਰ ਉਹਨਾਂ ਦੀ, ਉਹ ਅੜਿਆ ਇਸ ਕਰਕੇ ਪਿਆ ਕਿਉਂਕਿ ਉਹਨਾਂ ਦੇ ਆਪਣੇ ਬੰਦੇ ਇਸ ਗੱਲ ਤੇ ਅੜ ਗਏ ਕਿ ਏਡਾ ਸਖਤ ਕਾਨੂੰਨ ਲਿਆ ਕੇ ਤੇ ਫਿਰ ਜਿਹੜੀ ਸਾਡੇ ਨਾਲ ਜੁੜੀ ਹੈ ਲੋਕ ਜਨਤਾ, ਜਿਹੜੇ ਸਾਡੇ ਨਾਲ ਲੋਕ ਜੁੜੇ ਆ, ਉਹ ਤੇ ਫਿਰ ਤਰਾ ਕਰ ਉੱਠਣਗੇ ਕਿਉਂਕਿ ਇਸ ਕਾਨੂੰਨ ਦੀ ਦੁਰਵਰਤੋਂ ਹੋਏਗੀ, ਇਹਦੀ ਸੰਭਾਵਨਾ ਜ਼ਿਆਦੀ ਹੈ। ਯੂਪੀ ਕੋਕਾ ਇਸੇ ਕਰਕੇ ਰੁਕਿਆ ਪਿਆ। ਤਾਂ ਪੰਜਾਬ ਦੇ ਵੀ ਹਾਲਾਤ ਜਿਹੜੇ ਆ ਉਹ ਲਗਭਗ ਸਿਮਿਲਰ ਆ ਇਸ ਮਾਮਲੇ 'ਚ, ਕਿਉਂਕਿ ਇੱਥੇ ਵੀ ਕਾਨੂੰਨਾਂ ਦੀ ਇੱਕ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਹੋ ਜਿਹਾ ਕਾਨੂੰਨ ਲਿਆਉਣ ਦੀ ਖਾਤਰ ਜੇ ਪੁਲਿਸ ਦੇ ਰਿਫੋਰਮਸ ਕੀਤੇ ਜਾਣ, ਪੁਲਿਸ ਮਹਿਕਮੇ 'ਚ ਇਸ ਤਰ੍ਹਾਂ ਦੇ ਰਿਫੋਰਮਸ ਲਿਆਂਦੇ ਜਾਣ, ਸੁਧਾਰ ਕੀਤੇ ਜਾਣ, ਇਹਨਾਂ ਦੀ ਟ੍ਰੇਨਿੰਗ ਅੱਛੀ ਹੋਵੇ, ਇਹਨਾਂ ਦਾ ਜਿਹੜਾ ਵਤੀਰਾ ਉਹ ਜਨਤਾ ਦੇ ਨਾਲ ਮਿੱਤਰਤਾ ਵਾਲਾ ਹੋਵੇ, ਇਹਨਾਂ ਦਾ ਕੰਮ ਜਿਹੜਾ ਉਹ ਰਾਜਸੀ ਦਖਲ ਤੋਂ ਰਹਿਤ ਹੋਵੇ, ਇਹ ਸਾਰੀਆਂ ਚੀਜ਼ਾਂ ਜੇ ਕੀਤੀਆਂ ਜਾਣ ਤਾਂ ਮੇਰੇ ਖਿਆਲ ਦੇ ਨਾਲ ਪਕੋਕਾ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਫਿਰ ਵੀ ਇਹ ਸੰਭਾਵਨਾ ਤਲਾਸ਼ਦੀ ਹੈ ਤਾਂ ਫਿਰ ਇਹ ਸੰਭਾਵਨਾ ਰੱਖਣੀ ਚਾਹੀਦੀ ਹੈ ਕਿ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੀ ਚੁੰਡੀ ਇਹ ਵੰਡ ਕੇ ਦੇਖ ਲੈਣ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਏਸ਼ੀਆ ਦੀ ਰਾਣੀ ਬਣ ਕੇ ਨਵਜੋਤ ਕੌਰ ਦੇ ਮੰਗੀ ਆਪਣੇ ਲਈ ਨੌਕਰੀ। ਦੇਖੋ ਇਹ ਜਿਹੜੀ ਤਰਨ ਦੀ ਕੁੜੀ ਆ ਜਿਹਨੇ 65 ਕਿਲੋਗ੍ਰਾਮ ਦੇ ਵਿੱਚ ਏਸ਼ੀਆ ਜਿੱਤਿਆ, ਯਾਨੀ ਏਸ਼ੀਆ ਚੋਂ ਗੋਲਡ ਲਿਆਂਦਾ, ਇਸ ਕੁੜੀ ਦੇ ਇੱਥੇ ਪਹੁੰਚਣ ਤੇ ਬਹੁਤ ਵੱਡਾ ਸਵਾਗਤ ਕੀਤਾ ਗਿਆ ਦਾ। ਪਹਿਲਾਂ ਘਰ ਨਹੀਂ ਗਈ, ਸਭ ਤੋਂ ਪਹਿਲਾਂ ਗੁਰੂ ਘਰ ਗਈ ਆ, ਔਰ ਗੁਰੂ ਘਰ ਵੀ ਉਹ ਜਿਹੜਾ ਰੂਹਾਨੀਅਤ ਦਾ ਕੇਂਦਰ ਕਿਹਾ ਜਾਂਦਾ ਦਰਬਾਰ ਸਾਹਿਬ, ਉੱਥੇ ਜਾ ਕੇ ਨਤਮਸਤਕ ਹੋਈ ਆ। ਕਮੇਟੀ ਵਾਲਿਆਂ ਨੇ ਬਹੁਤ ਵੱਡਾ ਸਵਾਗਤ ਕੀਤਾ ਇਹਦਾ, ਬਹੁਤ ਮਾਣ ਸਤਿਕਾਰ ਦਿੱਤਾ, ਔਰ ਮੇਰੇ ਖਿਆਲ ਦੇ ਨਾਲ ਉਹਨਾਂ ਨੇ 1 ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ।
ਤਾਂ ਸਾਰਾ ਕੁਛ ਠੀਕ ਠਾਕ ਸੀਗਾ। ਪਰ ਇੱਕ ਚੀਜ਼ ਜਿਹੜੀ ਲੋਕਾਂ ਨੂੰ ਵੀ ਰੜਕੀ ਹੈ, ਇਸ ਕੁੜੀ ਨੂੰ ਵੀ ਸ਼ਾਇਦ ਰੜਕੀ ਹੋਊਗੀ ਕਿ ਕੋਈ ਸਰਕਾਰੀ ਨੁਮਾਇੰਦਾ ਉਹਦੇ ਸਵਾਗਤ ਵਾਸਤੇ ਨਹੀਂ ਪਹੁੰਚਿਆ ਕੋਈ ਵੱਡਾ। ਔਰ ਵੈਸੇ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਬੇਰੁਖੀ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਬਣੀ ਰਹਿੰਦੀ ਹੈ ਸਾਡੀਆਂ ਇੱਥੋਂ ਦੀਆਂ ਸਰਕਾਰਾਂ ਦੀ। ਕਿਉਂਕਿ ਤੁਹਾਨੂੰ ਯਾਦ ਹੋਣਾ ਮੁਕਤਸਰ ਦੇ ਵਿੱਚ ਉਹ ਵਾਕਿਆ ਜਦੋਂ ਇੱਕ ਦਲਿਤ ਪਰਿਵਾਰ ਦੀ ਕੁੜੀ ਸੋਨੇ ਦਾ ਮੈਡਲ ਗਲ ਪਵਾ ਕੇ ਆਪਣੇ ਪਿੰਡ ਦੇ ਅੱਡੇ ਤੇ ਉਤਰੀ ਤੇ ਹੈਰਾਨਗੀ ਦੀ ਗੱਲ ਸੀਗੀ ਕਿ ਉਹਨੂੰ ਲੈਣ ਲਈ ਕੋਈ ਵੀ ਨਹੀਂ ਪਹੁੰਚਿਆ। ਉਹ ਕੁੜੀ ਇਕੱਲੀ ਸੀਗੀ। ਔਰ ਹੱਦ ਉਦੋਂ ਹੋਈ ਜਦੋਂ ਇੱਕ ਬਾਪ ਆਪਣੇ ਗਲ 'ਚ ਢੋਲ ਪਾ ਕੇ ਅੱਡੇ ਤੇ ਆ ਗਿਆ ਉਹਨੂੰ ਲੈਣ। ਔਰ ਉਹ ਇਕੱਲਾ ਹੀ ਢੋਲ ਵਜਾਉਂਦਾ ਜਾਂਦਾ ਸੀ ਤੇ ਕੁੜੀ ਪਤਾ ਨਹੀਂ ਵਿਚਾਰੀ ਰੋਂਦੀ ਜਾਂਦੀ ਹੋਊਗੀ ਪਿੱਛੇ ਕਿ ਹੱਸਦੀ ਜਾਂਦੀ ਹੋਊਗੀ। ਉਹ ਇਕੱਲੀ ਕੁੜੀ ਪਿੱਛੇ ਤੇ ਅੱਗੇ ਇਕੱਲਾ ਬਾਪ। ਬਾਅਦ ਦੇ ਵਿੱਚ ਫਿਰ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀਗੀ। ਉਹਨੂੰ ਸ਼ਾਇਦ ਸੋਨ ਪਰੀ ਕਿਹਾ ਜਾਂਦਾ ਸੀਗਾ ਅਖਬਾਰਾਂ 'ਚ, ਕਿਉਂਕਿ ਖਬਰਾਂ ਲੱਗੀਆਂ ਸੀਗੀਆਂ ਕਿ ਇੱਕ ਐਸਾ ਵਿਤਕਰਾ ਸਾਡੇ ਸਮਾਜ ਦੇ ਵਿੱਚ ਕੁੜੀ ਜਿੱਤ ਕੇ ਆਈ ਹੈ। ਔਰ ਦਲਿਤਾਂ ਦੀ ਕੁੜੀ ਜਿੱਤ ਕੇ ਆਈ ਤੇ ਕੋਈ ਮੋਢੇ ਸਵਾਗਤ ਕਰਨ ਵੀ ਨਹੀਂ ਗਿਆ। ਜੇ ਮੁੰਡਾ ਹੁੰਦਾ ਤੇ ਸ਼ਾਇਦ ਸਾਰਾ ਪਿੰਡ ਉਹਨੂੰ ਚੁੱਕੀ ਫਿਰਦਾ ਮੋਢਿਆਂ ਤੇ। ਸੋ ਇਸ ਤਰ੍ਹਾਂ ਦਾ ਇਹ ਜਿਹੜਾ ਬੇਰੁਖੀ ਵਾਲਾ ਵਤੀਰਾ ਨਾ ਸਰਕਾਰਾਂ ਨੂੰ ਇਹ ਥੋੜਾ ਜਿਹਾ ਸੋਚਣਾ ਚਾਹੀਦਾ। ਇਸ ਕੁੜੀ ਦੇ ਸਵਾਗਤ ਵਾਸਤੇ ਕੋਈ ਮੰਤਰੀ ਸੰਤਰੀ ਜਾਣਾ ਚਾਹੀਦਾ ਸੀਗਾ। ਔਰ ਦੂਜੀ ਚੀਜ਼ ਕਿ ਇਸ ਕੁੜੀ ਨੇ ਖੁਦ ਮੰਗ ਕੀਤੀ ਹੈ ਕਿ ਦੇਖੋ ਮੈਨੂੰ ਵੀ ਜੋਬ ਦੀ ਜ਼ਰੂਰਤ ਆ, ਮੈਂ ਆਪਣਾ ਕੈਰੀਅਰ ਅੱਗੇ ਵਧਾਉਣਾ ਔਰ ਆਪਣਾ ਜੀਵਨ ਹੈ ਜਿਹੜਾ ਉਹ ਸੁਰੱਖਿਅਤ ਕਰਨਾ। ਸੋ ਮੈਨੂੰ ਵੀ DSP ਦੀ ਨੌਕਰੀ ਦਿੱਤੀ ਜਾਵੇ, ਮੇਰੀ ਵੀ ਪ੍ਰਾਪਤੀ ਬਹੁਤ ਵੱਡੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਇਸ ਕੁੜੀ ਦੀ ਇਹ ਮੰਗ ਠੀਕ ਜਾਂਦੀ ਆ। ਕਿਉਂਕਿ ਜੇ ਹਰਮਨਪ੍ਰੀਤ ਕੌਰ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ ਜਿਹੜੀ ਕਿ ਖੁਦ ਬਹੁਤ ਵੱਡੀ ਬੁਲੰਦੀ ਸਰ ਕਰ ਚੁੱਕੀ ਹੈ ਔਰ ਉਹਦਾ ਜੀਵਨ ਹੈ ਜਿਹੜਾ ਉਹ ਸੁਰੱਖਿਅਤ ਹੈ। ਕਿਉਂਕਿ ਜਿਹੜਾ ਇੱਥੇ BCCI ਤਹਿਤ BCCI ਦੀ ਟੀਮ ਵਿੱਚ ਇੱਕ ਵਾਰੀ ਇੰਟਰਨੈਸ਼ਨਲ ਖੇਡ ਜਾਂਦਾ ਉਹਦੇ ਪੈਨਸ਼ਨ ਭੱਤੇ ਆ ਜਿਹੜੇ ਉਹ ਚੱਲਦੇ ਰਹਿੰਦੇ ਆ। ਜਿੱਦਾਂ ਇੱਕ ਵੱਡੇ ਅਧਿਕਾਰੀ ਦੇ ਰਿਟਾਇਰ ਹੋਣ ਤੋਂ ਬਾਅਦ ਵੀ ਚੱਲਦੇ ਰਹਿੰਦੇ, ਮੀਟਰ ਘੁੰਮਦੇ ਰਹਿੰਦੇ ਆ। ਪਰ ਬਾਵਜੂਦ ਇਸ ਦੇ ਹਰਮਨਪ੍ਰੀਤ ਨੂੰ ਨੌਕਰੀ ਮਿਲੀ ਆ, ਸਾਰਿਆਂ ਨੇ ਸਵਾਗਤ ਕੀਤਾ। ਤਾਂ ਜੇ ਕੋਈ ਕੁੜੀ ਇਸ ਤਰ੍ਹਾਂ ਦੀ ਪ੍ਰਾਪਤੀ ਕਰਕੇ ਆਈ ਆ ਤਾਂ ਮੇਰੇ ਖਿਆਲ ਦੇ ਨਾਲ ਇਹਨੂੰ ਵੀ ਚਲੋ DSP ਨਹੀਂ ਇੰਸਪੈਕਟਰ ਭਰਤੀ ਕਰ ਲੈਣ ਤੇ ਜੇ ਵੈਸੇ DSP ਕਰ ਲੈਣ ਤੇ ਕੋਈ ਫਰਕ ਨਹੀਂ ਪੈਂਦਾ। ਇੱਥੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੀ ਤੇ ਦਿੱਤੀ ਆ ਨਾ ਨੌਕਰੀ, ਧੱਕੇ ਨਾਲ ਗਿਆ ਉਹਦੇ ਘਰ ਜਾ ਕੇ। ਤਾਂ ਜਿਹੜੀਆਂ ਇਹੋ ਜਿਹੀਆਂ ਕੁੜੀਆਂ ਪ੍ਰਾਪਤੀ ਦਰਜ ਕਰਦੀਆਂ ਨੇ ਤਾਂ ਉਹਨਾਂ ਨੂੰ ਵੀ ਨੌਕਰੀ ਬਣਦੀ ਆ। ਸੋ ਦੇਣੀ ਚਾਹੀਦੀ ਹੈ ਨੌਕਰੀ। ਕ੍ਰਿਕਟ ਨਾਲ ਜੈਲਸੀ ਨਹੀਂ ਕਰਨੀ ਚਾਹੀਦੀ। ਮੈਂ ਖੁਦ ਕਹਿਣਾ ਕਿ ਕ੍ਰਿਕਟ ਤੋਂ ਸਿੱਖਣਾ ਚਾਹੀਦਾ ਦੂਜੀਆਂ ਖੇਡਾਂ ਨੂੰ ਕਿ ਕ੍ਰਿਕਟ ਨੇ ਕਿਸ ਤਰ੍ਹਾਂ ਤਰੱਕੀ ਕੀਤੀ ਹੈ। ਪਰ ਜਦੋਂ ਇਸ ਤਰ੍ਹਾਂ ਵਿਤਕਰਾ ਕੀਤਾ ਜਾਂਦਾ ਦੂਸਰੀਆਂ ਖੇਡਾਂ ਦੇ ਖਿਡਾਰੀਆਂ ਨਾਲ ਫਿਰ ਧੱਕੇ ਨਾਲ ਜੈਲਸੀ ਲੋਕਾਂ ਨੂੰ ਹੋ ਜਾਂਦੀ ਹੈ ਕਿ ਕ੍ਰਿਕਟ ਜਿਹੜੀ ਹੈ ਉਹ ਦੂਸਰਿਆਂ ਦਾ ਹੱਕ ਮਾਰਦੀ ਪਈ ਹੈ। ਇਸ ਤੋਂ ਪਹਿਲਾਂ ਕਿ ਇਸ ਮਾਮਲੇ 'ਚ ਵੀ ਏਦਾਂ ਹੋ ਜਾਏ ਕਿ ਹਰਮਨਪ੍ਰੀਤ ਨੂੰ ਨੌਕਰੀ ਮਿਲੀ ਇਹਨੂੰ ਨਹੀਂ, ਤਾਂ ਇਹ ਮਾਮਲਾ ਜਿਹੜਾ ਇਹ ਇਸੇ ਤਰ੍ਹਾਂ ਹੀ ਹੱਲ ਹੋਣਾ ਚਾਹੀਦਾ ਕਿ ਬਣਦੀ ਸਰਦੀ ਠੀਕ ਹੈ, ਰੈਂਕ ਦਾ ਫਰਕ ਹੋ ਸਕਦਾ ਪਰ ਬਣਦੀ ਸਰਦੀ ਨੌਕਰੀ ਔਰ ਬਣਦਾ ਸੰਦਾ ਮਾਨ ਸਨਮਾਨ ਜਿਹੜਾ ਉਹ ਇਸ ਕੁੜੀ ਨੂੰ ਮਿਲਣਾ ਚਾਹੀਦਾ। ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰਦੇ ਆਮ ਆਦਮੀ ਪਾਰਟੀ ਨੇ ਮੌਜੂਦਾ ਹਾਲਾਤ ਨੂੰ ਲੈ ਕੇ ਦਿੱਲੀ 'ਚ ਮੰਥਨ ਕੀਤਾ। ਦਿੱਲੀ ਵਾਲੇ ਹਾਲਾਤ ਕਿ ਪੰਜਾਬ ਵਾਲੇ ਕਿ ਸਾਰਿਆਂ ਨੂੰ ਹੀ? ਜਿਵੇਂ ਕਿਸੇ ਨੇ ਗਾਣਾ ਗਾਇਆ ਸੀ ਨਾ, ਤੇਰੇ ਪਿਆਰ 'ਚ ਹਾਲਾਤ ਸਾਡੇ ਬਣ ਗਏ ਨੇ ਜੰਮੂ ਕਸ਼ਮੀਰ ਵਰਗੇ। ਹਾਲਾਤ ਤੇ ਹੁਣ ਸਾਰੇ ਪਾਸੇ ਜੰਮੂ ਕਸ਼ਮੀਰ ਵਰਗੇ ਹੀ ਆ ਪਾਰਟੀ ਦੇ, ਕਿਤੇ ਵੀ ਚਲੇ ਜਾਣ। ਤਾਂ ਇਹ ਮੰਥਨ ਹੋਇਆ, ਚਿੰਤਨ ਹੋਇਆ ਪੰਜਾਬ ਨੂੰ ਲੈ ਕੇ। ਵੈਸੇ ਪੰਜਾਬ ਨੂੰ ਲੈ ਕੇ ਹੋਇਆ ਤੇ ਹੋਇਆ ਦਿੱਲੀ 'ਚ ਆ। ਮਤਲਬ ਕਿ ਦਿੱਲੀ ਹੈ ਨਾ ਜਿਹੜੇ ਦਿੱਲੀ ਇਹਨਾਂ ਦੇ ਦਿਲ 'ਚ ਬੈਠੀ ਹੋਈ ਆ। ਤਾਂ ਇਹ ਚਿੰਤਨ ਮੰਥਨ ਇਹਨਾਂ ਨੇ ਕੀਤਾ ਔਰ ਇਹ ਅਸਲ ਦੇ ਵਿੱਚ ਚਿੰਤਨ ਜਿਹੜਾ ਹੋਇਆ ਉਹ ਇਸ ਗੱਲ ਨੂੰ ਲੈ ਕੇ ਹੋਇਆ ਕਿ 2019 ਦੀਆਂ ਚੋਣਾਂ ਜਿਹੜੀਆਂ ਸਿਰ ਤੇ ਆ ਗਈਆਂ ਤੇ ਹੁਣ ਕੀ ਕੀਤਾ ਜਾਵੇ ਜੀ। ਤਾਂ ਕੀ ਪਾਰਟੀ ਦੀ ਪੋਜੀਸ਼ਨ ਹੈ, ਕੀ ਤਿਆਰੀ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਉੱਥੇ ਇਹਨਾਂ ਦੀ ਮੀਟਿੰਗ ਹੋਈ। ਸੁਖਪਾਲ ਸਿੰਘ ਖਹਿਰਾ ਵੀ ਗਿਆ ਸੀਗਾ, ਭਗਵੰਤ ਸਿੰਘ ਮਾਨ ਵੀ ਗਿਆ ਸੀਗਾ, ਹੋਰ ਵੀ ਜਿੱਦਾਂ ਕੰਵਰ ਸੰਧੂ, ਕੁਲਜੀਤ ਸਿੰਘ, ਇਹ ਸਾਰੇ ਲੀਡਰ ਉੱਥੇ ਗਏ ਸਨ। ਹੁਣ ਬਾਹਰ ਨਿਕਲ ਕੇ ਤੇ ਇਹਨਾਂ ਨੇ ਇਹੋ ਹੀ ਆਖਿਆ ਕਿ ਦੇਖੋ ਜੀ ਸਾਡੀ ਮੀਟਿੰਗ ਦਾ ਏਜੰਡਾ ਇਹੋ ਸੀਗਾ ਕਿ ਜਿਹੜੇ ਚੰਗੇ ਕੰਮ ਕਰਦੇ ਪਏ ਆ ਬੰਦੇ ਤਾਂ ਉਹਨਾਂ ਨੂੰ ਮੋਹਰੇ ਲਿਆਂਦਾ ਜਾਵੇ, ਜਿਹੜੇ ਬੰਦੇ ਪਰਫਾਰਮੈਂਸ ਠੀਕ ਨਹੀਂ ਦੇ ਰਹੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਠੀਕ ਕੀਤੀ ਜਾਵੇ। ਸਾਡੀ ਮੀਟਿੰਗ ਦਾ ਏਜੰਡਾ ਇਹੋ ਹੀ ਆ। ਪਰ ਅਸਲ ਦੇ ਵਿੱਚ ਦੱਸਦੇ ਆ ਕਿ ਇਹ ਜਿਹੜੀਆਂ ਇੱਥੋਂ ਰਿਪੋਰਟਾਂ ਲੈ ਕੇ ਗਏ ਦਿੱਲੀ ਵਾਲੇ ਔਰ ਖਾਸ ਤੌਰ ਤੇ ਮਨੀਸ਼ ਸਿਸੋਦੀਆ ਦੀ ਇੱਕ ਦੋ ਦਫਾ ਇੱਥੇ ਆਏ ਸੀਗੇ ਜਿਹੜੇ, ਇਹ ਜਿਹੜੀਆਂ ਰਿਪੋਰਟਾਂ ਗਈਆਂ ਨੇ ਉਸੇ ਮੱਦੇ ਨਜ਼ਰ ਇਹ ਚਿੰਤਾ ਕਹਿ ਲਓ ਜਾਂ ਚਿੰਤਨ ਕਹਿ ਲਓ ਜਾਂ ਮੰਥਨ ਕਹਿ ਲਓ ਹੋਇਆ। ਉਹਦਾ ਇੱਕ ਕਾਰਨ ਇਹ ਹੈ ਕਿ ਦੇਖੋ ਇੱਥੋਂ ਜਿੱਦਾਂ ਇਹਨਾਂ ਨੂੰ ਹਾਰ ਮਿਲੀ ਆ, ਖਾਸ ਤੌਰ ਤੇ ਲੁਧਿਆਣੇ ਵਾਲੀ ਚੋਣ ਚੱਕ ਲਓ,
ਇੱਕ ਕਾਉਂਸਲਰ ਜਿੱਤਿਆ, ਉਹ ਬੀਬੀ ਜਿੱਤੀ ਆ ਜਿਨ੍ਹਾਂ ਦੇ ਘਰ ਦੇ ਵਿੱਚ ਅੱਗੇ ਕਾਉਂਸਲਰ ਹੀ 2 ਵਾਰੀ ਲਗਾਤਾਰ ਰਹੀ ਹੈ। ਮਤਲਬ ਕਿ ਪਾਰਟੀ ਦੇ ਨਾਲੋਂ ਵੱਧ ਉਹਨਾਂ ਦਾ ਆਪਣਾ ਨਿੱਜੀ ਰਸੂਖ ਸੀਗਾ, ਜਿਹੜੀ 1.25 ਲੱਖ ਜਿੱਤ ਹੋਈ ਹੈ। ਔਰ ਇੱਕ ਜਿੱਤ ਭਲੱਖ ਦੇ ਵਿੱਚ ਹੋਈ ਸੀ ਇੱਕ ਕਾਉਂਸਲਰ ਦੀ। ਸੋ ਉਸ ਤੋਂ ਇਲਾਵਾ ਤਾਂ ਕੋਈ ਦੀਦਾ ਨਹੀਂ ਹੈ। ਇਸ ਚੀਜ਼ ਨੂੰ ਉਹਨਾਂ ਨੇ ਬੜੀ ਗੰਭੀਰਤਾ ਨਾਲ ਲਿਆ ਕਿ ਪਾਰਟੀ ਦਾ ਗ੍ਰਾਫ ਇੱਥੇ ਡਿੱਗਦਾ ਪਿਆ। ਹੁਣ ਦੂਜੀਆਂ ਰਿਪੋਰਟਾਂ ਤੇ ਇਹ ਵੀ ਕਹਿੰਦੀਆਂ ਨੇ ਕਿ ਕੁਛ ਵਿਧਾਇਕ ਇਹਨਾਂ ਦੇ ਆਪਣੇ ਆ ਜਿਹੜੇ, ਉਹ ਪਾਰਟੀ ਦੀ ਜਿਹੜੀ ਆਲਾ ਕਮਾਂਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇੱਥੋਂ ਦੀ ਲੋਕਲ ਇਕਾਈ ਦੀ ਆਲਾ ਕਮਾਂਡ ਹੈ ਜਿਹੜੀ, ਉਹਨੂੰ ਰਿਪੋਰਟ ਵੀ ਨਹੀਂ ਕਰ ਰਹੇ, ਮਤਲਬ ਕਿ ਤਾਲਮੇਲ ਵੀ ਨਹੀਂ ਬਣਾ ਰਹੇ। ਤੀਜੀ ਚੀਜ਼ ਜਿਹੜੀ ਇੱਥੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਖਣ ਨੂੰ ਮਿਲਦੀ ਪਈ ਹੈ, ਵੈਸੇ ਲੋਕਾਂ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਦਿਖਦੀ ਪਈ ਹੈ ਕਿ ਦੇਖੋ ਭਗਵੰਤ ਮਾਨ ਨੂੰ ਜੇ ਛੱਡ ਦਈਏ, ਭਗਵੰਤ ਮਾਨ ਨੂੰ ਪਾਸੇ ਕਰ ਦਈਏ, ਤਾਂ 2019 ਲਈ ਇਹਨਾਂ ਦਾ ਕੋਈ ਵੀ ਉਮੀਦਵਾਰ ਇਹੋ ਜਿਹੀ ਪੋਜੀਸ਼ਨ 'ਚ ਨਹੀਂ ਜਾਪਦਾ ਜਿੱਥੇ ਚੰਗੀ ਫਾਈਟ ਵੀ ਦੇ ਸਕੇ। ਇਹੋ ਜਿਹਾ ਉਮੀਦਵਾਰ ਤੁਹਾਡਾ ਲੀਡਰ ਜੇ ਭਗਵੰਤ ਮਾਨ ਨੂੰ ਛੱਡ ਦਈਏ, ਕੋਈ ਨਜ਼ਰ ਨਹੀਂ ਆਉਂਦਾ ਕਿ ਉਹ ਫਾਈਟ ਵੀ ਦੇ ਦੂ ਹਾਲ ਦੀ ਘੜੀ ਆ ਜਿਹੜੀਆਂ ਮੌਜੂਦਾ ਪਰਿਸਥਿਤੀਆਂ। ਸੋ ਇਹ ਸਾਰੀਆਂ ਚੀਜ਼ਾਂ ਦੱਸਦੇ ਉੱਥੇ ਵਿਚਾਰੀਆਂ ਗਈਆਂ ਨੇ ਅੱਗੇ। ਹਾਲਾਂਕਿ ਇਹਨਾਂ ਨੇ ਅਧਿਕਾਰਤ ਤੌਰ ਤੇ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ ਜੋ ਮੈਂ ਤੁਹਾਨੂੰ ਕਹਿ ਰਿਹਾ, ਪਰ ਦੱਸਦੇ ਆ ਸੂਤਰ ਕਿ ਅਸਲ ਦੇ ਵਿੱਚ ਇਹ ਜਿਹੜੇ ਏਜੰਡੇ, ਮੁੱਖ ਏਜੰਡੇ ਸੀਗੇ, ਇਹਨਾਂ ਬਿੰਦੂਆਂ ਤੇ ਗੱਲਬਾਤ ਹੋਈ ਆ। ਅੱਗੇ ਹੁਣ ਪਤਾ ਲੱਗੂਗਾ ਕਿ ਇਹ ਚਿੰਤਨ ਤੋਂ ਬਾਅਦ ਐਕਸ਼ਨ ਕਿਸ ਤਰ੍ਹਾਂ ਦਾ ਕਰਦੇ ਆ, ਕਿਉਂਕਿ ਚਿੰਤਨ ਜਿੰਨਾ ਮਰਜ਼ੀ ਕਰ ਲਓ, ਜੇ ਤੁਸੀਂ ਚਿੰਤਨ ਤੇ ਅਮਲ ਹੀ ਨਾ ਕੀਤਾ ਤਾਂ ਫਿਰ ਫਾਇਦਾ ਕੀ ਆ। ਇਹ ਸੋਚ ਕੇ ਆਇਆ, ਵਿਚਾਰ ਕੇ ਆਇਆ, ਜੋ ਇਹਨਾਂ ਨੇ ਤੈਅ ਕੀਤਾ ਉਹਨੂੰ ਇੰਪਲੀਮੈਂਟ ਕਿਸ ਢੰਗ ਨਾਲ ਕਰਦੇ ਆ, ਉਹੀ ਨਤੀਜਾ ਤੈਅ ਕਰੇਗਾ। ਬਹਰਹਾਲ ਇਹਨਾਂ ਦੇ ਚਿੰਤਨ ਮੰਥਨ ਹੈ ਜਿਹੜੇ ਚੱਲਦੇ ਪਏ ਆ। ਪਰ ਇੱਧਰਲੇ ਪਾਸੇ ਜੇ ਆਪਾਂ ਦੇਖੀਏ ਪੰਜਾਬ ਦੀ ਰਾਜਨੀਤੀ 'ਚ, ਤਾਂ ਆਮ ਆਦਮੀ ਪਾਰਟੀ ਦਾ ਤਰਜ਼ ਅਮਲ ਉਹੀ ਆ। ਜ਼ਮੀਨੀ ਪੱਧਰ ਤੇ ਜੋ ਇੱਕ ਸੰਘਰਸ਼ ਹੁੰਦਾ ਕਿਸੇ ਵੀ ਵਿਰੋਧੀ ਧਿਰ ਦਾ, ਓਪੋਜੀਸ਼ਨ ਦਾ, ਤਾਂ ਉਹਦੇ ਵਿੱਚ ਸਿਰਫ ਤੇ ਸਿਰਫ ਸੁਖਪਾਲ ਖਹਿਰਾ ਤੇ ਕਿਤੇ ਨਜ਼ਰ ਆਉਂਦਾ। ਬਾਕੀ ਪਾਰਟੀ ਹੈ ਜਿਹੜੀ ਵਿਰੋਧੀ ਧਿਰ ਵਜੋਂ, ਉਹ ਆਪਣੀ ਭੂਮਿਕਾ 'ਚ ਠੀਕ ਨਹੀਂ ਬੈਠਦੀ ਪਈ, ਫਿੱਟ ਨਹੀਂ ਬੈਠਦੀ ਪਈ। ਜੀ ਜੀ ਜੀ। ਜਾਂਦੇ ਮਿੰਟੂ ਜੀ ਗੱਲ ਕਰੀਏ, ਪੰਜਾਬ ਕੁਝ ਕਹਿਰ ਦੀਆਂ ਮੌਤਾਂ ਦੇ ਨਾਲ ਕੰਬਿਆ। ਵਾਕਈ 2-3 ਮੌਤਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਪੰਜਾਬ ਦੀ ਪੰਜਾਬੀ ਹਰੇਕ ਹੀ ਕੰਬ ਗਿਆ ਜਿਹੜੇ ਜਿਹਨੇ ਉਹ ਮੌਤਾਂ ਦੇਖੀਆਂ ਜਾਂ ਸੁਣੀਆਂ ਨੇ ਜੀ। ਪਹਿਲੀ ਮੌਤ ਤੇ ਹੋਈ ਹੈ ਬਠਿੰਡੇ ਇਲਾਕੇ 'ਚ, ਸੰਗਤ ਮੰਡੀ ਆ। ਉੱਥੇ ਕੋਈ ਇੱਕ ਪਿੰਡ ਸੀਗਾ ਜਿੱਥੇ ਇੱਕ ਨੌਜਵਾਨ ਦੀ ਸ਼ਾਦੀ ਹੋਈ ਸੀ, 25 ਸਾਲਾਂ ਦਾ ਨੌਜਵਾਨ ਸੀਗਾ, ਜਦ ਕਿ ਪਹਿਲੀ ਰਾਤ ਹੀ ਉਹਦੀ ਮੌਤ ਹੋ ਗਈ ਆ, ਜਿਸ ਦਿਨ ਉਹਦੀ ਸੁਹਾਗ ਰਾਤ ਸੀਗੀ। ਉਲਟੀਆਂ ਆਈਆਂ ਨੇ, ਉਲਟੀਆਂ ਨਹੀਂ ਬੰਦ ਹੋਈਆਂ। ਡਾਕਟਰ ਕੋਲੇ ਲੈ ਕੇ ਗਏ, ਪਹਿਲਾਂ ਪਿੰਡ ਦਾ ਡਾਕਟਰ ਸੀ ਜਿਹੜਾ, ਉਹਨੇ ਕੋਈ ਦਵਾ ਦੱਪਾ ਦਿੱਤਾ, ਬਾਅਦ ਦੇ ਵਿੱਚ ਉਹਨੂੰ ਸ਼ਹਿਰ ਖੜਿਆ ਗਿਆ, ਪਰ ਉਹਦੀ ਮੌਤ ਹੋ ਗਈ ਆ। ਹੁਣ ਲੋਕ ਕਹਿੰਦੇ ਆ ਕਿ ਉਹਨੇ ਨਸ਼ਾ ਪੱਤਾ ਵੱਧ ਫੜ ਲਿਆ ਸੀਗਾ, ਇਸ ਕਰਕੇ ਉਹਦੀ ਮੌਤ ਹੋਈ। ਹਾਲਾਂਕਿ ਉਹਦੇ ਨੇੜਲੇ ਰਿਸ਼ਤੇਦਾਰ ਜਿਹੜੇ ਉਹ ਕਹਿੰਦੇ ਕਿ ਨਹੀਂ, ਮੁੰਡਾ ਇਸ ਤਰ੍ਹਾਂ ਦਾ ਹੈ ਨਹੀਂ ਸੀ। ਪਰ ਜੋ ਮਰਜ਼ੀ ਹੈ, ਜਿਸ ਤਰ੍ਹਾਂ ਮੌਤ ਹੋਈ ਹੈ, ਸ਼ਗਨਾਂ ਵਾਲੀ ਰਾਤ ਸੀ, ਸ਼ਗਨਾਂ ਵਾਲੀ ਰਾਤ ਹੀ ਉਹ ਵਿਚਾਰੀ ਜਿਹੜੀ ਆਈ ਸੀਗੀ ਸ਼ਗਨਾਂ ਦੇ ਨਾਲ, ਉਹ ਵਿਧਵਾ ਹੋ ਗਈ। ਬੜੀ ਕਹਿਰ ਦੀ ਮੌਤ ਹੋਈ ਹੈ। ਦੂਜੀ ਇੱਕ ਮੌਤ ਜਿਹੜੀ ਆ ਉਹ ਜਗਰਾਉਂ ਦੇ ਵਿੱਚ ਹੋਈ ਆ, ਔਰ ਉੱਥੇ ਤੇ 1 ਮਿੰਟ ਹੀ ਲੱਗਿਆ। ਨੌਜਵਾਨ ਕੋਈ ਸੀਗਾ, ਉਹ ਗੁਰਦੁਆਰਾ ਸਾਹਿਬ ਮੱਥਾ ਟੇਕਦਾ ਪਿਆ ਸੀ, ਕੋਈ ਗੁਰਦੁਆਰਾ ਛੋਟਾ ਜਿਹਾ ਜਗਰਾਉਂ ਦੇ ਵਿੱਚ ਕੋਈ ਮੋਰੀ ਦੀ ਇੱਕ ਗੁਰਦੁਆਰਾ ਵੱਜਦਾ, ਉਸ ਗੁਰਦੁਆਰੇ ਦੇ ਵਿੱਚ ਜਾ ਕੇ ਉਹ ਨਤਮਸਤਕ ਹੋ ਕੇ ਜਦੋਂ ਪਰਿਕਰਮਾ ਕਰਦਾ ਪਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਤਾਂ ਐਂਡ ਤੇ ਆ ਕੇ ਬਸ ਝੋਲਾ ਜਿਹਾ ਇੱਕ ਖਾਧਾ ਤੇ ਉੱਥੇ ਡਿੱਗ ਪਿਆ, ਹਾਰਟ ਅਟੈਕ ਹੋ ਗਿਆ, ਉੱਥੇ ਹੀ ਪਰਿਕਰਮਾ ਦੇ ਵਿੱਚ ਹੀ ਮਰ ਗਿਆ ਉਹ। ਔਰ ਇੱਕ ਤੀਜੀ ਮੌਤ ਜਿਹੜੀ ਹੋਈ ਆ, ਉਹ ਵੀ ਬੜੀ ਕਹਿਰ ਦੀ ਮੌਤ ਹੋਈ ਆ। ਉਹ ਗਿੱਦੜਵਾਹਾ ਦੇ ਲਾਗੇ ਇੱਕ ਪਿੰਡ ਹੈ ਛੱਤਿਆਣਾ, ਬਹੁਤ ਵੱਡਾ ਪਿੰਡ ਹੈ ਛੱਤਿਆਣਾ। ਉੱਥੇ ਇੱਕ ਨੌਜਵਾਨ ਸੀਗਾ 26-27 ਵਰਿਆਂ ਦਾ, ਉਹਦਾ ਨਾਮ ਸੀਗਾ ਵਰਿੰਦਰ ਉਰਫ ਗੱਗੂ। ਉਹਦੀ ਸ਼ਾਦੀ ਰੱਖੀ ਹੋਈ ਸੀਗੀ ਤੇ ਉਹ ਬੰਦਾ ਆਪਣੇ ਵਿਆਹ ਦੇ ਕਾਰਡ ਵੰਡ ਕੇ ਆਇਆ, ਔਰ ਘਰੇ ਕੋਈ ਝਗੜਾ ਹੋ ਗਿਆ ਆਉਂਦਿਆਂ, ਔਰ ਆਪਣਾ ਉਹਨੇ 32 ਬੋਰ ਦਾ ਰਿਵਾਲਵਰ ਚੱਕਿਆ ਜਾਂ ਬੰਦੂਕ ਚੱਕੀ, ਹੁਣ ਇਹ ਪਤਾ ਨਹੀਂ ਕੀ ਲਾਇਸੈਂਸੀ ਅਸਲਾ ਸੀ, ਤਾਂ ਉਹ ਜਿਹੜਾ ਉਹਦੇ ਘਰੇ ਵੈਪਨ ਪਿਆ ਸੀ, ਉਹਦੇ ਨਾਲ ਉਹਨੇ ਖੁਦ ਨੂੰ ਉਡਾ ਲਿਆ। ਇਹ ਅੱਜ ਸ਼ਾਮ ਦੀ ਗੱਲ ਆ। ਸੋ ਇਹ 3 ਮੌਤਾਂ ਨੇ ਜਿਹੜੀਆਂ ਪੰਜਾਬ ਦੀਆਂ, ਇਹ ਵੱਖੋ ਵੱਖਰੀਆਂ ਹੋਈਆਂ ਨੇ, ਵੱਖੋ ਵੱਖਰੀਆਂ ਪਰਿਸਥਿਤੀਆਂ, ਪਰ 3 ਮੌਤਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਜਿਹਨੇ ਵੀ ਇਹਨਾਂ ਮੌਤਾਂ ਬਾਰੇ ਸੁਣਿਆ ਜਾਂ ਜਿਹਨੇ ਵੀ ਇਹਨਾਂ ਮੌਤਾਂ ਬਾਰੇ ਪੜ੍ਹਿਆ, ਉਹ ਵਾਕਈ ਕੰਬ ਗਿਆ। ਜਿੱਦਾਂ ਤੁਸੀਂ ਕਹਿੰਦੇ ਕਿ ਕਹਿਰ ਦੀਆਂ ਮੌਤਾਂ ਨੇ ਪੰਜਾਬ ਨੂੰ ਕੰਬਾਇਆ, ਤਾਂ ਜਿਹਨੇ ਸੁਣਿਆ ਉਹ ਫਿਰਦਾ ਇਹ ਸਾਰਾ ਕੁਝ ਸੁਣ ਕੇ ਕੰਬਿਆ ਜ਼ਰੂਰ ਰਿਹਾ। ਜੀ
ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਕਰਦੇ ਹਾਂ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਲਿਖੀ ਜੈ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।